ਲਓ ਜੀ ਆ ਗਿਆ। ਅੱਛਾ ਜੀ, ਜਿਹੜਾ ਦਮੋਦਰ ਦਾਸ ਹੈ ਨਾ, ਉਹਦੀ ਜਿਹੜੀ ਮੇਰੇ ਖਿਆਲ ਦੇ ਵਿੱਚ ਤੇ ਇਹ ਬਹੁਤ ਸਲਾਹੁਣਯੋਗ ਗੱਲ ਨਹੀਂ ਹੈਗੀ। ਲੇਕਿਨ ਜਿਹੜਾ ਦਮੋਦਰ ਦਾਸ ਹੈ ਉਹ ਇਵੇਂ ਲਿਖਦਾ ਹੈ ਕਿ ਜਿਵੇਂ ਫਿਲਮ ਦਾ ਸਕ੍ਰਿਪਟ ਲਿਖਿਆ ਹੋਵੇ। ਮਤਲਬ ਛੋਟੀ 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 ਡਿਟੇਲ ਜਿਹੜੀ ਹੈ ਉਹਨੂੰ ਹੀ ਲਿਖਦਾ ਹੈ ਕਿ ਇੱਕ ਬੰਦਾ ਜੇ ਇੱਕ ਕਮਰੇ ਚੋਂ ਉੱਠ ਕੇ ਦੂਜੇ ਕਮਰੇ 'ਚ ਗਿਆ ਤੇ ਉਹਨੇ ਦੱਸਣਾ ਹੈ ਕਿ ਜੀ ਉਹਨੇ ਇਸ ਤਰ੍ਹਾਂ ਪੈਰ ਚੁੱਕਿਆ ਤੇ ਇਸ ਤਰ੍ਹਾਂ ਉਹ ਦੂਜਾ ਪੈਰ ਰੱਖਿਆ ਤੇ ਤੀਜਾ ਪੈਰ ਇਸ ਤਰ੍ਹਾਂ ਰੱਖਿਆ ਤੇ ਉਹਨੇ ਫਿਰ ਕਮਰੇ 'ਚ ਪਹੁੰਚਾਉਣਾ ਹੈ। ਤੇ ਬਾਦਸ਼ਾਹ ਜਿਹੜਾ ਹੈ ਉਹ ਕੋਈ ਅੱਧੇ ਮਿਸਰੇ ਦੇ ਵਿੱਚ ਉਹ ਸਾਰਾ ਕੰਮ ਕਰਦਾ ਹੈ। ਖੈਰ ਐਨੀਵੇਜ਼, ਦੂਜੀ ਇਹ ਹੈ ਕਿ ਜਿਹੜਾ ਦਮੋਦਰ ਦਾਸ ਹੈ ਉਹ ਕਹਾਣੀ ਵਿੱਚੋਂ ਹੋਰ ਕਹਾਣੀਆਂ ਬਹੁਤ ਬਣਾਉਂਦਾ ਹੈ, ਜਿਹੜਾ ਕਿ ਬਾਰਿਸ਼ਾਹ ਨਹੀਂ ਬਣਾਉਂਦਾ। ਉਹਦੀ ਮੈਂ ਤੁਹਾਨੂੰ ਮਿਸਾਲ ਦੱਸਣਾ ਹੈ ਕਿ ਇਹਦੇ ਵਿੱਚ ਜਿਹੜਾ ਦਮੋਦਰ ਦਾਸ ਹੈ ਉਹ ਜਦੋਂ ਰਾਂਝੇ ਦੇ ਪਿਓ ਨੂੰ, ਯਾਨੀ ਦੀਦੋ ਦੇ ਪਿਓ ਨੂੰ ਜਦੋਂ ਬਹੁਤ ਸ਼ੱਕ ਪੈ ਜਾਂਦਾ ਹੈ ਕਿ ਇਹਦੇ ਭਰਾਵਾਂ ਨੇ ਇਹਨੂੰ ਮਾਰ ਦੇਣਾ, ਤੇ ਉਹ ਆਪਣੀ ਉਮਰ 'ਚ ਹੀ ਉਹਦੀ ਮੰਗਣੀ ਕਰਨਾ ਚਾਹੁੰਦਾ ਹੈ ਇੱਕ ਹੋਰ ਰਾਠ ਜਿਹੜਾ ਯਕੂਬ ਵੜੈਚ ਹੈ ਉਹਦੇ ਨਾਲ, ਉਹਦੀ ਧੀ ਨਾਲ। ਤੇ ਉਹ ਯਕੂਬ ਵੜੈਚ ਦੇ ਕੋਲ ਕੰਮੀ ਜਾਂਦੇ ਨੇ ਲੈ ਕੇ ਸੁਨੇਹਾ ਚੂਚਕ ਦਾ। ਤੇ ਹੁਣ ਇਹ ਜਿਹੜਾ ਬੰਦ ਹੈ ਨਾ, ਇਹ ਮੈਂ ਇਸ ਲਈ ਸਿਲੈਕਟ ਕੀਤਾ ਹੈ ਕਿ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਸਾਂ ਕਿ ਉਸ ਵੇਲੇ ਪੂਰਾ ਕਬੀਲਾ ਜਿਹੜਾ ਹੈ, ਬੰਦਾ ਕੁੜੀ ਮੁੰਡੇ ਨੇ ਤਾਂ ਖੈਰ ਆਪਣਾ ਫੈਸਲਾ ਆਪ ਕੀ ਕਰਨਾ ਹੈ, ਮਤਲਬ ਜਿਹੜਾ ਪਿਓ ਹੈ ਉਹ ਵੀ ਨਹੀਂ ਫੈਸਲਾ ਕਰ ਸਕਦਾ, ਉਹ ਵੀ ਕਬੀਲੇ ਕੋਲੋਂ ਕਰਵਾਉਂਦਾ ਹੈ ਫੈਸਲਾ। ਤੇ ਉਹ ਕਬੀਲੇ ਦੀ ਜਿਹੜੀ ਸ਼ਾਦੀ ਹੁੰਦੀ ਹੈ, ਇੱਕ ਤੇ ਔਰਤ ਦੀ ਤੇ ਮਰਦ ਦੀ, ਉਹ ਦੋ ਕਬੀਲਿਆਂ ਦੀ ਸ਼ਾਦੀ ਹੁੰਦੀ ਹੈ। ਇਸ ਵਾਸਤੇ ਮੈਂ ਇਹ ਜਿਹੜਾ ਨਾ ਇਹ ਬੰਦ ਜਿਹੜਾ ਹੈ ਚੁਣਿਆ ਸੀਗਾ। ਸੁਣੋ ਸਭ ਕਬੀਲਾ ਮੈਂਡਾ, ਇਹ ਯਕੂਬ ਵੜੈਚ ਕਹਿ ਰਿਹਾ ਹੈ। ਸੁਣੋ ਸਭ ਕਬੀਲਾ ਮੈਂਡਾ ਪੜ੍ਹ ਕਰ ਖਤ ਸੁਣਾਏ, ਕਰੋ ਪਸੰਦ ਬੈਠ ਕਰ ਸਭੇ, ਇਹ ਕੰਮੀ ਹਜ਼ਾਰਿਓਂ ਆਏ, ਕਰਨਾ ਹੋਵੇ ਸਾਕ ਮੁਅੱਜ਼ਮ ਦੇ, ਤਾਂ ਕੰਮੀ ਆਦਰ ਨਾਲ ਬਹਾਏ। ਇਹ ਕੀਤਾ ਸੀ ਜਾਂ ਨਹੀਂ ਸੀ ਕੀਤਾ? ਚਲੋ ਕਹੋ ਭਾਈ ਜੋ ਜੀਤ ਸਾਡੇ ਦਿਲ ਦੀ ਗੱਲ ਸੁਣਾਏ। ਮਤਲਬ ਸੁਣੋ ਸਭ ਕਬੀਲਾ ਮੈਂਡਾ, ਇਹ ਜਟਕੀ ਜ਼ਬਾਨ ਹੈ ਇਹਦੀ। ਮੈਂਡਾ ਅਸੀਂ ਕਹਿੰਦੇ ਆ ਮੇਰਾ, ਉਹ ਕਹਿੰਦੇ ਨੇ ਮੈਂਡਾ। ਤੇ ਮੇਰਾ ਕਬੀਲਿਆ ਸੁਣੋ ਤੁਸੀਂ, ਉਹ ਪੜ੍ਹ ਕੇ ਖਤ ਸੁਣਾਉਂਦਾ ਉਹਨਾਂ ਨੂੰ। ਤੇ ਫਿਰ ਉਹ ਕਹਿੰਦਾ ਕਰੋ ਪਸੰਦ ਬੈਠ ਕਰ ਸਭੇ, ਇਹ ਕੰਮੀ ਹਜ਼ਾਰਿਓਂ ਆਏ, ਤੁਸੀਂ ਇਹ ਬੈਠ ਕੇ ਪਸੰਦ ਨਾ ਪਸੰਦ ਕਰੋ, ਕਿਉਂਕਿ ਇਹ ਜਿਹੜੇ ਕੰਮੀ ਨੇ ਇਹ ਤਖਤ ਹਜ਼ਾਰੇ ਤੋਂ ਆਏ ਨੇ, ਜਿੱਥੇ ਜਿਹੜਾ ਕਿ ਦੀਦੋ ਦਾ ਰਾਂਝੇ ਦਾ ਜਿਹੜਾ ਪਿੰਡ ਸੀਗਾ। ਕਰਨਾ ਹੋਵੇ ਸਾਖ ਮੁਅੱਜ਼ਮ ਦੇ, ਤੇ ਜੇ ਮੁਅੱਜ਼ਮ ਇਹਦੇ ਵਿੱਚ ਜਿਹੜਾ ਨਾਂ ਉਹਦਾ ਹੈਗਾ ਰਾਂਝੇ ਦੇ ਪਿਓ ਦਾ, ਉਹ ਮੁਅੱਜ਼ਮ ਹੈ। ਤੇ ਜੇ ਤੁਸੀਂ ਕਹੋ ਜੇ ਮੁਅੱਜ਼ਮ ਨਾਲ ਸਾਖ ਕਰਨਾ ਹੋਵੇ ਤਾਂ ਕੰਮੀ ਅੰਦਰ ਨਾਲ ਬਹਾਏ, ਤਾਂ ਕੰਮੀ ਮੈਂ ਅੰਦਰ ਉਹਨਾਂ ਨੂੰ ਬਹਾਵਾਂਗਾ। ਕਹੋ ਭਾਈ ਜੋ ਜੀਤ ਸਾਡੇ ਦਿਲ ਦੀ ਗੱਲ ਦੱਸਿਆ ਹੈ। ਤੇ ਨਾਲ ਹੀ ਵੀ ਕਹਿੰਦਾ ਹੈ ਕਿ ਜੋ ਤੁਹਾਡੇ ਦਿਲ 'ਚ ਆਉਂਦਾ ਹੈ, ਜੋ ਤੁਹਾਡੇ ਦਿਲ ਦੀ ਗੱਲ ਹੈ, ਉਹ ਮੈਨੂੰ ਦੱਸੋ। ਤੇ ਇਹ ਆਪਣਾ ਉਹ ਯਕੂਬ ਵੜੈਚ ਹੈ। ਫਿਰ ਉਹ ਰਾਂਝੇ ਦਾ ਪਿਓ ਜਿਹੜਾ ਹੈ ਉਹ ਸ਼ਾਦੀ ਉਹਦੀ ਬਣਾਉਂਦਾ ਹੈ, ਤੈਅ ਕਰਦਾ ਹੈ ਯਕੂਬ ਵੜੈਚ ਦੀ ਧੀ ਨਾਲ। ਤੇ ਲੇਕਿਨ ਉਹ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਦੀਦੋ ਦਾ ਪਿਓ। ਤੇ ਉਹ ਭਰਾ ਜਿਹੜੇ ਨੇ ਉਹਨੂੰ ਕਤਲ ਕਰਨਾ ਚਾਹੁੰਦੇ ਨੇ। ਐ ਹੁਣ ਜਿਹੜਾ ਅਗਲਾ ਬੰਦ ਹੈ ਇਹਦੀ ਰਾਂਝੇ ਦੀ ਜਾਂ ਦੀਦੋ ਦੀ ਤਾਰੀਫ ਹੈ। ਜੇ ਚੜੇ ਦੀਦੋ ਘੋੜੇ ਉੱਤੇ, ਪੰਖੀ ਨਾ ਠਹਿਰਾਇਣ, ਮਹਿਰ ਪਰਿੰਦੇ ਮੋਣੀ ਸਈੜ, ਪੈਰ ਨਾ ਮੂਲੇ ਚਾਇਣ, ਨਰ ਨਾਰੀ ਜੇ ਕੋਈ ਵੇਖੇ, ਪਲ ਨਾ ਪਲਕਾਂ ਲਾਇਣ, ਆਖ ਮੁੱਦ ਰਾਠ ਜ਼ਮੀਨ ਦੇ ਦੀਦੋ ਵੇਖਣਾ ਹੈ। ਜੇ ਘੋੜੀ ਤੇ ਚੜ ਜਾਵੇ ਨਾ ਦੀਦੋ,
घोड़ी ते चढ़िया होवे ते पंखी ना ठहरान ते जेड़े परिंदे ने बर्ड्स ने वो भी अपनी थां ते नहीं रह सकते। महर परिंदे यानी मतलब प्यारे प्यारे जेड़े बर्ड्स ने मोनी चीते, मोनी का मतलब है चीते, लेपर्ड्स ते सैयड़ रैबिट्स जिन्हों ਅਸੀਂ ਆਪਣਾ ਕਹਿੰਦੇ ਆ ਸੈयड़ ਕਹਿੰਦੇ ਸਿਆਹ ਕਹਿੰਦੇ ਪੈਰ ਨਾ ਮੂਲੇ ਚ ਹਨ ਮਤਲਬ ਇਹ ਹੈ ਕਿ ਉਹ ਦੀਦੋ ਨੂੰ ਵੇਖ ਕੇ ਤੇ ਇਹ ਜਿਹੜੇ ਸਾਰੇ ਜਾਨਵਰ ਨੇ ਇੱਕ ਪੈਰ ਨਹੀਂ ਚੁੱਕ ਸਕਦੇ ਯਾਨੀ ਉਹ ਵੀ ਮੈਸਮਰਾਈਜ਼ ਹੋ ਜਾਂਦੇ ਨੇ ਉਹਦੀ ਖੂਬਸੂਰਤੀ ਤੋਂ। ਨਰ ਨਾਰੀ ਜੇ ਕੋਈ ਵੇਖੇ, ਨਰ ਦਾ ਮਤਲਬ ਮੇਲ ਹੈ, ਨਾਰੀ ਦਾ ਮਤਲਬ ਫੀਮੇਲ ਹੈ, ਜੇ ਕੋਈ ਮੇਲ ਜਾਂ ਕੋਈ ਫੀਮੇਲ ਦੇਖੇ ਪਲਣਾ ਪਲਣਾ ਪਲਕਾਂ ਲਾਣ, ਪਲਕਾਂ ਦਾ ਮਤਲਬ ਹੈ ਤੁਹਾਡੇ ਭਰਵੱਟੇ ਅੱਖਾਂ ਦੇ ਤੇ ਉਹ ਅੱਖਾਂ ਨਹੀਂ ਚਮਕ ਸਕਦੇ। ਆਖ ਮੁੱਦ ਰਾਠ ਜ਼ਮੀਨ ਦੇ ਧੀਦੋ ਵੇਖਣਾ ਹੈ ਤੇ ਜਿਹੜੇ ਜ਼ਮੀਨ ਦੇ ਰਾਠ ਨੇ ਮਤਲਬ ਜਿਹੜੇ ਵੱਡੇ ਵੱਡੇ ਜ਼ਿਮੀਦਾਰ ਨੇ ਔਰ ਵੱਡੇ ਵੱਡੇ ਲੋਕ ਨੇ ਉਹ ਦੀਦੋ ਨੂੰ ਵੇਖਣ ਆਉਂਦੇ ਨੇ। ਉਹਦੀ ਉਹ ਇਹਨਾਂ ਉਹਦਾ ਖੂਬਸੂਰਤੀ ਮਸ਼ਹੂਰ ਹੈ ਕਿ ਉਹਨੂੰ ਵੇਖਣ ਆਉਂਦੇ ਨੇ ਦੂਰੋਂ ਲੋਕੀ। ਅੱਛਾ ਜੀ, ਇਹ ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਭਰਾਵਾਂ ਨੇ ਜ਼ਮੀਨ ਵੰਡ ਲਈ ਹੈ, ਉਹਨੂੰ ਵੱਖਰਾ ਕਰ ਦਿੱਤਾ ਹੈ ਤੇ ਨਾਲ ਹੀ ਉਹਨੂੰ ਮਾਰਨ ਦੀ ਜਿਹੜਾ ਉਹ ਉਹਨਾਂ ਨੇ ਡਿਟਰਮਨ ਕਰ ਲਿਆ ਹੈ। ਤੇ ਇਹ ਹੁਣ ਉਹ ਸੀਨ ਮੈਂ ਤੁਹਾਨੂੰ ਦੱਸ ਰਿਹਾ। ਉਹਦੇ ਭਰਾਵਾਂ ਦਾ ਨਾਂ ਤਾਹਿਰ ਤੇ ਜ਼ਾਹਿਰ ਹੈ। ਘਰ ਘਰ ਗਿਲਾ ਤਾਹਿਰ ਜ਼ਾਹਿਰ ਦਾ ਲੋਕਾਂ ਨੱਪ ਉਠਾਇਆ। ਮਤਲਬ ਘਰ ਘਰ ਹਰ ਮੀਨੀ ਉਸ ਪਿੰਡ ਦੇ ਘਰ ਦੇ ਵਿੱਚ ਤਾਹਿਰ ਤੇ ਜ਼ਾਹਿਰ ਜਿਹੜਾ ਹੈ ਉਹਦੇ ਭਰਾ ਉਹਨਾਂ ਦੇ ਖਿਲਾਫ ਸ਼ਿਕਾਇਤ ਹੈ ਲੋਕਾਂ ਨੂੰ। ਗਿਲਾ ਦਾ ਮਤਲਬ ਸ਼ਿਕਾਇਤ। ਲੋਕਾਂ ਨੱਪ ਉਠਾਇਆ, ਲੋਕਾਂ ਨੇ ਜਿਹੜੀ ਦੱਬੀ ਹੋਈ ਗੱਲ ਸੀ ਉਹਨੂੰ ਚੁੱਕ ਲਿਆ, ਉਹਨੂੰ ਮਤਲਬ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਕੱਲ ਪਿਓ ਮੋਇਆ ਡਿੱਠੋ ਨੇ ਯਾਰੋ ਅੱਜ ਮਾਰਨ ਮਤਾ ਪਕਾਇਆ ਕਿ ਕੱਲ ਤੇ ਇਹਨਾਂ ਦਾ ਪਿਓ ਮਰਿਆ ਸੀ ਤੇ ਇਹ ਵੇਖੋ ਡਿੱਠੋ ਨੇ, ਡਿੱਠੋ ਦਾ ਮਤਲਬ ਹੁੰਦਾ ਵੇਖੋ, ਡਿੱਠੋ ਨੇ ਯਾਰੋ ਅੱਜ ਮਾਰਨ ਮਤਾ ਪਕਾਇਆ ਤੇ ਅੱਜ ਉਹਨੂੰ ਮਰਡਰ ਕਰਨ ਦਾ, ਮਾਰਨ ਦਾ ਮਤਲਬ ਮਰਡਰ ਕਰਨ ਦਾ ਮਤਾ ਜਿਹੜਾ ਹੈਗਾ ਉਹ ਡਿਟਰਮੀਨੇਸ਼ਨ ਹੈ, ਏਜੰਡਾ ਹੈ, ਪ੍ਰੋਗਰਾਮ ਹੈ। ਇਹਨਾਂ ਨੇ ਉਹਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਘਰ ਘਰ ਸਭਾ ਇਹੋ ਆਖੇ ਤਾਹਰ ਕਾਜ ਰਹਾਇਆ ਤੇ ਘਰ ਘਰ ਦੇ ਵਿੱਚ ਸਭ ਇਹ ਕਹਿੰਦੇ ਨੇ ਕਿ ਇਹ ਸਾਰਾ ਕੀਤਾ ਕਰਾਇਆ ਤਾਹਿਰ ਦਾ ਹੈ, ਜਿਹੜਾ ਦਾ ਭਰਾ ਹੈ। ਆਖ ਦਮੋਦਰ ਲੋਕਾਚਾਰੀ ਧੀਦੋ ਵੀ ਸੁਣ ਪਾਇਆ ਤੇ ਦਮੋਦਰ ਦੱਸ ਕਿ ਲੋਕਾਚਾਰੀ ਮਤਲਬ ਲੋਕਾਂ ਦੀ ਵਜ੍ਹਾ ਤੋਂ ਧੀਦੋ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਮੇਰੇ ਖਿਲਾਫ ਕੀ ਹੋ ਰਿਹਾ ਹੈ। ਅੱਛਾ ਜੀ, ਅੱਛਾ ਉਹਨੂੰ ਜਦੋਂ ਯਕੀਨ ਹੋ ਗਿਆ ਧੀਦੋ ਨੂੰ ਕਿ ਉਹਨਾਂ ਨੇ ਉਹਨੂੰ ਮਾਰ ਦੇਣਾ ਤੇ ਉਹ ਉੱਥੋਂ ਜਾਨ ਬਚਾਉਣ ਲਈ ਨੱਸ ਗਿਆ ਤੇ ਇਹ ਉਹ ਸੀਨ ਹੈਗਾ। ਅੱਧੀ ਰਾਤ ਉੱਠ ਚੱਲਿਆ ਧੀਦੋ ਪੱਲੇ ਖਰਚ ਨਾ ਪਾਇਆ। ਤਰਾ ਜਿੰਦਾ ਅੰਦਰ ਧੀਦੋ ਰਹੇ ਨਾ ਮੂਲ ਰਹਾਇਆ। ਰਾਤ ਦੇ ਹਾਂ ਉੱਠ ਚੱਲੇ ਧੀਦੋ ਧਰਤੀ ਪੈਰ ਨਾ ਪਾਇਆ। ਗੁੰਡੀ ਤੇ ਹੱਥ ਮੰਜਲੀ ਕੀਤੀ ਰਾਤ ਮਸੀਤੀ ਆਇਆ। ਅੱਧੀ ਰਾਤ ਉੱਠ ਚੱਲਿਆ ਧੀਦੋ, ਅੱਧੀ ਰਾਤ ਨੂੰ ਉਹ ਉੱਥੋਂ ਨਿਕਲ ਪਿਆ ਆਪਣੇ ਪਿੰਡ ਚੋਂ। ਪੱਲੇ ਖਰਚ ਨਾ ਪਾਇਆ ਤੇ ਉਹਨੇ ਕੋਈ ਆਪਣਾ ਖਰਚ ਕਰਨ ਲਈ ਕੋਈ ਪੈਸੇ ਵੈਸੇ ਵੀ ਨਹੀਂ ਆਪਣੇ ਕੋਲ ਰੱਖੇ। ਤਰਾ ਜਿੰਦ ਦਾ ਅੰਦਰ ਧੀਦੋ, ਧੀਦੋ ਦੇ ਅੰਦਰ ਜ਼ਿੰਦਗੀ ਦਾ ਖੌਫ ਹੈ। ਮਤਲਬ ਤਰਾ ਦਾ ਮਤਲਬ ਹੁੰਦਾ ਖੌਫ ਤੇ ਜਿੰਦ ਦਾ ਮਤਲਬ ਹੈ ਲਾਈਫ, ਜਿੰਦੜੀ ਤੇ ਅੰਦਰ ਧੀਦੋ ਰਹੇ ਨਾ ਮੂਲ ਰਹਾਇਆ ਤੇ ਇਸ ਖੌਫ ਦੀ ਵਜ੍ਹਾ ਤੋਂ ਉਹ ਬਿਲਕੁਲ ਉੱਥੇ ਰਹਿ ਨਹੀਂ ਪਾਉਂਦਾ, ਰਹਿ ਨਹੀਂ ਸਕ ਰਿਹਾ। ਅੱਛਾ ਜੀ, ਰਾਤ ਦੇ ਹਾਂ ਉੱਠ ਚੱਲੇ ਧੀਦੋ ਤੇ ਉਹ ਦਿਨ ਰਾਤ ਜਿਹੜਾ ਹੈ ਉਹ ਚਲਿਆ ਜਾ ਰਿਹਾ ਹੈ। ਧੀਦੋ ਧਰਤੀ ਪੈਰ ਨਾ ਪਾਇਆ
ਤੇ ਮਤਲਬ ਉਹਨੇ ਇੱਕ ਵਾਰੀ ਵੀ ਆਪਣੀ ਪੈਰ ਜਿਹੜੇ ਨੇ ਉਹ ਅੱਗੇ ਵਧਣ ਤੋਂ ਰੋਕੇ ਨਹੀਂ ਹੈ। ਘੁੰਡੀ ਤੇ ਖੂਏ ਘੁੰਡੀ ਨਹੀਂ ਹੈ, ਖੁੰਡੀ ਹੈ। ਖੁੰਡੀ ਤੇ ਹੱਥ ਮੰਜਲੀ ਕੀਤੀ, ਰਾਤ ਮਸੀਤੀ ਆਇਆ। ਉਹਨੇ ਖੁੰਡੀ ਉਹ ਹੁੰਦੀ ਹੈ ਜਿਹੜੀ ਇੱਕ ਸਟਿਕ ਹੁੰਦੀ ਹੈ ਤੇ ਉੱਤੋਂ ਉਹਦਾ ਹੈਂਡਲ ਹੁੰਦਾ ਹੈ ਗੋਲ। ਉਹ ਇੱਕ ਉਹ ਲਈ ਉਹਨੇ ਆਪਣੇ ਨਾਲ, ਤੇ ਦੂਜੀ ਉਹਨੇ ਵੰਜਲੀ ਲਈ। ਵੰਜਲੀ ਦਾ ਮਤਲਬ ਹੈ ਬਾਂਸਰੀ। ਵੰਜਲੀ ਕੀਤੀ, ਰਾਤ ਮਸੀਤੀ ਆਇਆ। ਉਹ ਮਸੀਤ ਦੇ ਵਿੱਚ ਰਾਤ ਤੱਕ ਪਹੁੰਚ ਗਿਆ। डॉक्टर साहब, ਜੀ अगर मैं अर्ज करा, इस तो बहुत अगे तक पिछली बारी हो चुके हैं। ਦੱਸੋ ਕਿੱਥੋਂ ਤੱਕ ਹੋਇਆ ਸੀ? मेरा ख्याल है 170 ਤੋਂ ਉੱਤੇ ਤੱਕ। ਉਹ ਜੋ ਸਟੋਰੀ ਸੀ ਕਿ ਉੱਥੇ ਕੋਈ ਔਰਤ ਆਂਦੀ ਹੈ, ਉਹਦੀ ਬੱਚੀ ਆਸ਼ਿਕ ਹੋ ਜਾਂਦੀ ਹੈ, ਉਹ ਰੋਟੀ ਲਿਆਂਦੀ ਹੈ ਤੇ ਉਹ ਹੋਰ ਜੋ ਹੁੰਦੇ ਜੀ ਨੇ ਐਗਜ਼ੈਕਟਲੀ, ਹਾਂਜੀ ਹਾਂਜੀ, ਆ ਕੇ ਦੌੜ ਜਾਂਦੇ ਨੇ। ਦੱਸਣਾ ਸੀ ਨਾ ਇਹ, ਮੈਨੂੰ ਵੀ ਇਹ ਸ਼ੱਕ ਪਿਆ ਰਿਹਾ ਸੀ। ਮੈਂ ਖਾਮੋਸ਼ ਇਸ ਲਈ ਹੋ ਗਈ, ਮੈਂ ਕਿਹਾ ਮੇ ਵੀ ਕੁਝ ਲੋਕ ਇਹ ਸੁਣਨਾ ਚਾਹੁੰਦੇ ਨੇ ਨਹੀਂ ਤੇ ਤਾਂ ਵਾਸਤੇ, ਵਰਨਾ ਤੁਸੀਂ ਇਹ ਕਰ ਲਿਆ ਸੀ ਪਿਛਲੀ ਵਾਰੀ। ਅੱਛਾ ਅੱਛਾ ਅੱਛਾ, ਕਿੱਥੇ ਫਿਰ ਪੜਿਆ ਸੀ? ਮੇਰਾ ਖਿਆਲ 185 ਸੀ, ਇਹੀ ਸੀ। ਇੱਥੇ ਮੁਕਾਇਆ ਸੀ ਅਸੀਂ ਲਲਤ ਰਾਗ ਵਿੱਚ। ਉਹ ਜਦੋਂ ਰੋਟੀ ਉਹ ਮਸੀਤੇ ਉਹਦੇ ਵਾਸਤੇ ਲੈ ਕੇ ਆਉਂਦੀ ਪੰਜ ਪੀਰਾਂ ਦੀ ਕਹਾਣੀ ਹੋ ਗਈ ਸੀ ਕਿ ਉਹਨਾਂ ਨੇ ਰਾਂਝੇ ਨੂੰ ਦੱਸਿਆ ਤੇ ਉਹਨਾਂ ਨੇ ਹੀਰ ਨੂੰ ਵੀ। ਨਹੀਂ ਫੇਰ ਤੇ ਅਸੀਂ ਬਹੁਤ ਹੀ, ਮੈਂ ਪਿੱਛੋਂ ਸ਼ੁਰੂ ਕਰ ਰਹੀ ਹਾਂ। ਤੁਹਾਡੀ ਆਖਰੀ ਮੇਰੇ ਖਿਆਲ ਲਾਈਨ ਹੈ ਸੀ ਕਿ ਉਹ ਜੋ ਉਸ ਜ਼ਮਾਨੇ ਦੇ ਹਿਸਾਬ ਨਾਲ ਜਿਸ ਤਰ੍ਹਾਂ ਗੱਲ ਹੁੰਦੀ ਸੀ ਕਿ ਸੁਪਰ ਨੈਚੁਰਲ ਫੋਰਸਿਸ ਦੀ ਦੋਵਾਂ ਨੂੰ ਮਿਲਾ ਰਹੀਆਂ ਨੇ। ਹਾਂਜੀ ਹਾਂਜੀ, ਇਹ ਵੀ ਮੇਰੇ ਖਿਆਲ ਹੋ ਗਿਆ ਸੀ। ਨਾ ਕੋਈ ਆਖੇ ਹੀਰੇ ਮੈਨੂੰ, ਨਾ ਕੋਈ ਆਖੇ। ਜੀ ਜੀ ਹੋ ਗਿਆ ਸੀ ਨਾ ਕੋਈ ਆਖੇ ਹੀਰੇ ਮੈਨੂੰ। ਅੱਛਾ, ਇਹ ਭਾਂਡੇ ਲੈ ਕਰ ਚੋਣ ਆਏ ਨਾ, ਇਹ ਨਹੀਂ ਸੀ ਮੇਰਾ ਖਿਆਲ ਅਜੇ ਹੋਇਆ। ਮੇਰਾ ਖਿਆਲ ਮੱਝ ਤੁਰੂਈ ਦਾ ਤੇ ਹੋ ਗਿਆ ਸੀ, ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ। ਹੋ ਗਿਆ ਸੀ ਮੱਝ ਵਾਲਾ, ਤੁਸੀਂ ਦੱਸਿਆ ਸੀ ਜਿਹੜੀ ਕਿ ਵੀ ਪ੍ਰੀ ਮੈਚੁਰ ਬੱਚਾ ਹੁੰਦਾ ਜਿਹਦਾ ਮੱਝ। ਬਿਲਕੁਲ ਬਿਲਕੁਲ, ਮੇਰਾ ਖਿਆਲ ਭਾਂਡੇ ਲੈ ਕੇ ਚੋਣ ਆਏ ਇੱਥੋਂ ਸ਼ੁਰੂ ਹੋਣਾ ਹੈ। ਹਾਂਜੀ ਹਾਂਜੀ। ਅੱਛਾ, ਇਹ ਹੁਣ ਉਹ ਜਿਹੜਾ ਹੈ ਉਹ ਮੰਨ ਜਾਂਦੇ ਨੇ ਕਿ ਤੂੰ ਸਾਡੀਆਂ ਮੱਝਾਂ ਚਾਰ ਸਕਣਾ ਹੈ, ਤੇ ਉਹ ਮੱਝਾਂ ਚਾਰ ਕੇ ਤੇ ਰਾਤ ਨੂੰ ਲਿਆਉਂਦਾ ਹੈ ਰਾਂਝਾ ਪਹਿਲੇ ਦਿਨ। ਤੇ ਉਹ ਜਿਹੜੇ ਦੁੱਧ ਦੇਣ ਵਾਲੀਆਂ ਮੱਝਾਂ ਨੇ ਉਹ ਅੱਜ ਬਹੁਤਾ ਦੁੱਧ ਦੇ ਰਹੀਆਂ ਨੇ। ਇਹ ਵੀ ਉਹਦਾ ਮਿਰੇਕਲ ਹੈ ਰਾਂਝੇ ਦਾ। ਉਹ ਜਿਹੜਾ ਕਿ ਆਪਣਾ ਹਰ ਥਾਂ ਤੇ ਜਿਵੇਂ ਆਪਣਾ ਦਮੋਦਰ ਦਾਸ ਮਿਰੇਕਲ ਦਿਖਾਉਂਦਾ ਹੈ ਨਾ, ਤੇ ਇੱਥੇ ਵੀ ਉਹ ਮਿਰੇਕਲ ਹੈਗਾ। ਭਾਂਡੇ ਲੇਕਰ ਚੋਣ ਆਏ ਤਾਂ ਅਜ਼ਮਤ ਚਾਖ ਵਿਖਾਏ। ਉਹ ਭਾਂਡੇ ਲੈ ਕੇ ਚੋਣ ਆਏ, ਅਜ਼ਮਤ ਦਾ ਮਤਲਬ ਗ੍ਰੇਟਨੈਸ, ਤੇ ਚਾਕ ਦਾ ਮਤਲਬ ਹੈ ਨੌਕਰ ਜਿਹੜਾ ਰਾਂਝਾ ਹੈ। ਤੇ ਉੱਥੇ ਰਾਂਝੇ ਦੀ ਜਿਹੜੀ ਮਿਰੇਕਲ ਕਰਨ ਦੀ ਹੈ ਉਹ ਦਿਸ ਰਹੀ ਹੈ। ਪਹਾੜੇ ਵਾਲੀ ਨਾ ਮੰਗੇ ਪਹਾੜਾ। ਪਹਾੜਾ ਹੁੰਦਾ ਹੈ, ਪਹਾੜੇ ਦਾ ਮੈਸੇਜ ਦਾ ਮਤਲਬ ਕਰੰਟ ਹੁੰਦਾ ਹੈ, ਲੇਕਿਨ ਇਹ ਪਹਾੜੇ ਵਾਲੀ ਦਾ ਮਤਲਬ ਹੈ ਕਿ ਉਹ ਜਦੋਂ ਮੱਝ ਨੂੰ, ਕਈ ਮੱਝਾਂ ਤੇ ਗਾਵਾਂ ਐਸੀਆਂ ਹੁੰਦੀਆਂ ਨੇ ਕਿ ਜਦੋਂ ਉਹਨਾਂ ਨੂੰ ਚੋਣਾ ਹੋਵੇ ਨਾ, ਤੇ ਉਹਨਾਂ ਦੇ ਸਾਹਮਣੇ ਕੋਈ ਫੂਡ ਰੱਖੀ ਜਾਂਦੀ ਹੈ ਤੇ ਉਹਨੂੰ ਪਹਾੜਾ ਕਹਿੰਦੇ ਨੇ। ਪਹਾੜੇ ਵਾਲੀ ਨਾ ਮੰਗੇ ਪਹਾੜਾ, ਹੱਥ ਨਾ ਪੈਰ ਹਿਲਾਏ। ਤੇ ਜਿਹੜੀ ਇੱਕ ਪਹਾੜੇ ਤੇ ਜਿਹੜੀ ਦੁੱਧ ਦਿੰਦੀ ਸੀ, ਉਹ ਅੱਜ ਪਹਾੜਾ ਵੀ ਨਹੀਂ ਮੰਗ ਰਹੀ ਤੇ ਉਹ ਹੱਥ ਪੈਰ ਹੀ ਨਹੀਂ ਚੁੱਕ ਰਹੀ। ਕੱਟੀ ਵਾਲੀ ਚਿੱਤ ਨਾ ਖਾਈ। ਤੇ ਜਿਹੜੀਆਂ ਹੋਰ ਮੱਝਾਂ ਹੁੰਦੀਆਂ ਨੇ ਉਹਨਾਂ ਨੂੰ ਪਹਿਲੇ ਕੱਟੀ ਨੂੰ, ਯਾਨੀ ਉਹਦੀ ਜਿਹੜੀ ਫੀਮੇਲ ਆਫ ਸ਼ੂਟ ਹੁੰਦੀ ਹੈ, ਉਹ ਕੱਟੀ ਹੁੰਦੀ ਹੈ ਨੇ ਮੱਝ ਦੀ, ਉਹਨੂੰ ਕੱਟੀ ਕਹਿੰਦੇ ਨੇ। ਉਹ ਦੇਖੋ ਇਹ ਹੈ ਕਿ ਜਦੋਂ ਛੋਟੀ ਹੁੰਦੀ ਹੈ ਮੱਝ, ਜਦੋਂ ਜੰਮਦੀ ਹੈ ਤੇ ਇੱਕ ਜਵਾਨੀ ਤੋਂ ਪਹਿਲੇ ਤੱਕ ਉਹਨੂੰ ਕੱਟੀ ਕਹਿੰਦੇ ਨੇ। ਤੇ ਫਿਰ ਜਦੋਂ ਉਹ ਜਵਾਨ ਹੋ ਜਾਂਦੀ ਹੈ
ਤੇ ਫਿਰ ਉਹਨੂੰ ਝੋਟੀ ਕਹਿੰਦੇ ਨੇ। ਤੇ ਫਿਰ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਨੂੰ ਗੱਭਣ ਕਹਿੰਦੇ ਨੇ। ਤੇ ਜਦੋਂ ਉਹ ਦੁੱਧ ਦੇਣ ਲੱਗ ਪੈਂਦੀ ਹੈ ਤੇ ਉਹਨੂੰ ਦੁਧਿਆਰ ਕਹਿੰਦੇ ਨੇ। ਕੱਟੀ ਵਾਲੀ ਚੇਤਨਾ ਕਾਈ ਮਤਲਬ ਉਹ ਅੱਛਾ ਕੁਛ ਮੱਝਾਂ ਨੇ ਜਿਨ੍ਹਾਂ ਨੂੰ ਅਗਰ ਪਹਿਲੇ ਕੱਟੀ ਚੁੰਗੇ ਨਾ ਉਹਨਾਂ ਦੇ ਥਣ ਤੇ ਉਹ ਦੁੱਧ ਨਹੀਂ ਦਿੰਦੀਆਂ। ਤੇ ਇੱਥੇ ਇਹ ਕਹਿ ਰਿਹਾ ਕਿ ਕੱਟੀ ਵਾਲੀ ਚੇਤਨਾ ਕਾਈ, ਚੇਤਨਾ ਕੱਟੀ ਮਤਲਬ ਜਿਹੜੀ ਕੱਟੀ ਨੂੰ ਕੱਟੀ ਨੂੰ ਆਪਣਾ ਦੁੱਧ ਪਿਆ ਕੇ ਫੇਰ ਦੁੱਧ ਦਿੰਦੀ ਸੀ, ਉਹ ਵੀ ਉਹਦੇ ਵੀ ਕੋਈ ਖਿਆਲ ਨਹੀਂ ਕਰ ਰਿਹਾ ਜੀ ਕੱਟੀ ਦਾ। ਆਪ ਖੜੀ ਆਪੇ ਖੜੀ ਚਵਾਏ ਤੇ ਆਪ ਹੀ ਉਹ ਖਲੋਤੀ ਹੋਈ ਦੁੱਧ ਚਵਾ ਰਹੀ ਹੈ, ਯਾਨੀ ਉਹਦਾ ਦੁੱਧ ਚੋਇਆ ਜਾ ਰਿਹਾ ਹੈ। ਜੋ ਖੱਟੜ ਮਿਲ ਆਪ ਖਲੋਤੀ ਚੜ੍ਹਦੇ ਰੰਗ ਸਵਾਏ, ਜਿਹੜੀ ਜੋ ਖੱਟੜ ਯਾਨੀ ਮਤਲਬ ਜਿਹੜੀ ਬਹੁਤ ਬੁੱਢੀ ਸੀ ਜਾਂ ਬੇਕਾਰ ਸੀ, ਉਹ ਵੀ ਆਪਣੇ ਆਪ ਹੀ ਖਲੋ ਗਈ ਹੈ ਔਰ ਚੜ੍ਹਦੇ ਰੰਗ ਸਵਾਏ। ਤੇ ਇਹ ਉਹਦੇ ਬੜੇ ਰੰਗ ਉਹਨੇ ਵਿਖਾਏ। ਆਖ ਮੋਤਰ ਇਹ ਡਿੱਠਾ ਰਾਠਾਂ ਸਭ ਕੋਈ ਲਾਈਨ ਕੱਟੀ ਗਈ ਹੈ ਇੱਥੋਂ। ਮਤਲਬ ਇਹਦਾ ਇਹ ਹੈ ਕਿ ਜਿਹੜੇ ਰਾਠ ਨੇ ਉਹ ਬਹੁਤ ਜ਼ਿਆਦਾ ਖੁਸ਼ ਹੈਗੇ ਨੇ ਇਸ ਸਾਰੀ ਗੱਲ ਦੇ ਉੱਤੇ। ਹਾਂਜੀ ਅੱਛਾ ਜੀ, ਹੁਣ ਅੱਗੇ ਇਹ ਹੁੰਦਾ ਹੈ ਕਿ ਜਿਹੜੇ ਪਿੰਡ ਦੇ ਅਯਾਲੀ ਨੇ, ਜਿਹੜੇ ਪਿੰਡ ਦੇ ਹੋਰ ਮੱਝਾਂ ਚਾਰਨ ਵਾਲੇ ਚਾਹਕ ਨੇ, ਉਹ ਉਹਦੇ ਦੁਸ਼ਮਣ ਹੋ ਜਾਂਦੇ ਨੇ ਕਿ ਇਹ ਤੇ ਬਹੁਤ ਪਾਪੂਲਰ ਹੋ ਰਿਹਾ ਹੈ। ਤੇ ਉਹ ਰਾਤ ਨੂੰ ਜਦੋਂ ਉਹ ਸੌਣ ਵਾਲਾ ਹੁੰਦਾ ਹੈ ਤੇ ਉਹਦੇ ਉੱਤੇ ਹਮਲਾ ਕਰਦਾ ਹੈ, ਹਮਲਾ ਕਰਦੇ ਨੇ। ਤੇ ਉਹ ਜਦੋਂ ਹਮਲਾ ਕਰਦੇ ਨੇ ਤੇ ਗਾਇਬ ਤੋਂ ਘੋੜਿਆਂ ਵਾਲੇ ਆ ਕੇ ਤੇ ਉਹ ਉਹਨਾਂ ਨੂੰ ਨਸਾਉਂਦੇ ਨੇ। ਇੱਥੇ ਫਿਰ ਇੱਕ ਮਿਰਕਲ ਹੋ ਰਿਹਾ ਹੈ। ਆਦਮੀ ਭੇਜ ਕੇ ਸਹੀ ਕੀਤੋ ਨੇ ਬੈਠਾ ਧਿਆਨ ਲਗਾਏ। ਉਹਨਾਂ ਨੇ ਜਿਹੜੇ ਦੂਜੇ ਨੌਕਰ ਸਨ ਜਿਨ੍ਹਾਂ ਨੇ ਕਤਲ ਕਰਨਾ ਸੀ, ਉਹਨਾਂ ਨੇ ਬੰਦਾ ਭੇਜ ਕੇ ਆਪਣਾ ਸਹੀ ਕੀਤਾ, ਮਤਲਬ ਕਨਫਰਮ ਕੀਤਾ ਕਿ ਉਹ ਬੈਠਾ ਧਿਆਨ ਲਗਾਇਆ, ਕਿ ਉਹ ਬੈਠਾ ਧਿਆਨ ਲਾਇਆ ਔਰ ਨਹੀਂ ਮੈਡੀਟੇਟ ਕਰ ਰਿਹਾ। ਧਰੂ ਮਿਆਨੋ ਤੇਗਾ ਕੱਢੀਆਂ ਅਲੀ ਅਲੀ ਕਰ ਧਾਏ। ਧਰੂ ਮਿਆਨੋ, ਮਿਆਨ ਦੇ ਵਿੱਚੋਂ ਜਿਹਦੇ ਚ ਆਪਣਾ ਤਲਵਾਰ ਰੱਖੀ ਜਾਂਦੀ ਹੈ ਉਹਨੂੰ ਮਿਆਨ ਕਹਿੰਦੇ ਨੇ। ਤੇਗਾ ਦਾ ਮਤਲਬ ਤਲਵਾਰ ਹੈ। ਧਰੂ ਮਿਆਨੋ ਤੇਗਾ ਕੱਢੀਆਂ, ਉਹਨਾਂ ਨੇ ਮਿਆਨਾਂ ਵਿੱਚੋਂ ਤਲਵਾਰਾਂ ਕੱਢ ਲਈਆਂ। ਅਲੀ ਅਲੀ ਕਰ ਧਾਏ, ਤੇ ਅਲੀ ਅਲੀ ਕਰਕੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ। ਕਾਲੇ ਜੋੜੇ ਕਾਲੇ ਘੋੜੇ ਲੱਖ ਲੱਖ ਲਸ਼ਕਰ ਨਜ਼ਰ ਆਏ। ਤੇ ਉਹ ਜਿਹੜੇ ਸਨ, ਜਿਹੜੇ ਉੱਥੇ ਹਮਲਾ ਕਰਨ ਵਾਲੇ ਸਨ, ਉਹਨਾਂ ਨੂੰ ਕਾਲੇ ਕੱਪੜਿਆਂ ਵਾਲੇ ਤੇ ਕਾਲੇ ਘੋੜਿਆਂ ਤੇ ਚੜੇ ਹੋਏ ਲੱਖ ਲਸ਼ਕਰ ਨਜ਼ਰ ਆਏ। ਇੱਕ ਫੌਜਾਂ ਦੀਆਂ ਫੌਜਾਂ ਨਜ਼ਰ ਆਈਆਂ ਉਹਨਾਂ ਨੂੰ। ਅੱਡੀ ਲਾ ਪਿਆ ਨੇ ਪਿੱਛੇ ਨੱਠੇ ਚਾਕ ਸਵਾਏ। ਅੱਡੀ ਲਾ ਪਿਆ ਨੇ ਪਿੱਛੇ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਪੈਰ, ਅੱਡੀ ਦਾ ਮਤਲਬ ਹੁੰਦਾ ਹੈ ਪੈਰ ਦਾ ਪਿਛਲਾ ਹਿੱਸਾ, ਉਹ ਚੁੱਕ ਕੇ ਪਿੱਛੇ ਨੂੰ ਹੋਏ ਤੇ ਨੱਠੇ ਚਾਕ ਸਵਾਏ। ਤੇ ਉਹ ਚਾਕ ਜਿਹੜੇ ਸਨ ਸਾਰੇ ਜਿਹੜੇ ਇਹਨੂੰ ਮਾਰਨ ਆਏ ਸਨ ਉਹ ਨੱਸ ਗਏ। ਅੱਛਾ, ਇਹ ਮੈਂ ਤੇ ਖੈਰ ਇਹਦੇ ਇਸ ਵਾਸਤੇ ਚੁਣਿਆ ਸੀਗਾ ਕਿ ਇਹ ਆਪਣਾ ਕਿ ਇਹ ਮਿਰੇਕਲ ਦਿਖਾ ਰਿਹਾ ਹੈ ਦਮੋਦਰ ਦਾਸ ਬਾਰ-ਬਾਰ। ਤੇ ਉਹ ਜਿਹਦੇ ਕੋਲੋਂ ਮੈਂ ਬਣਾਈਆਂ ਨੇ ਨਾ ਇਹਦੀਆਂ ਪ੍ਰੈਜੈਂਟੇਸ਼ਨ ਲਈ, ਉਹ ਮੈਨੂੰ ਕਹਿਣ ਲੱਗਾ ਕਿ ਡਾਕਟਰ ਸਾਹਿਬ ਇਹ ਤੁਸੀਂ ਅਲੀ ਅਲੀ ਵਾਲੇ ਕਾਫੀ ਚੁਣੇ ਨੇ। ਮਤਲਬ ਉਹਦਾ ਕਹਿਣ ਦਾ ਸੀ ਕਿ ਤੂੰ ਸ਼ੀਆ ਤੇ ਨਹੀਂ ਹੈ। ਉਹ ਮੈਂ ਕਿਹਾ ਭਾਈ ਤੂੰ ਛੱਡ ਇਸ ਗੱਲ ਨੂੰ। ਅੱਛਾ ਅੱਛਾ ਜੀ, ਇਹ ਹੁਣ ਇਹ ਹੈ ਕਿ ਜਦੋਂ
ਹੀਰ ਜਿਹੜੀ ਹੈ ਉਹ ਰਾਂਝੇ ਨੂੰ ਮਿਲਦੀ ਹੈ ਤੇ ਉਹ ਰਾਂਝੇ ਤੇ ਆਸ਼ਿਕ ਹੋ ਜਾਂਦੀ ਹੈ। ਔਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਦਮੋਦਰ ਦਾਸ ਤਾਲੁਕ ਦਿਖਾਉਂਦਾ ਹੈ ਨਾ ਦੋਵਾਂ ਦਾ, ਹੀਰ ਤੇ ਰਾਂਝੇ ਦਾ, ਉਹ ਤਕਰੀਬਨ ਇਹ ਹੈ ਜਿਵੇਂ ਹੀਰ ਜਿਹੜੀ ਹੈ ਉਹ ਮੁਰੀਦਨੀ ਹੈ ਤੇ ਰਾਂਝਾ ਜਿਹੜਾ ਉਹ ਇੱਕ ਪੀਰ ਹੈ ਜਿਹੜਾ ਮੁਜਜ਼ੇ ਕਰ ਸਕਦਾ ਹੈ। ਤੇ ਹੀਰ ਜਿਹੜੀ ਹੈ ਉਹ ਉਹਦੀ ਮੁਰੀਦਨੀ ਵੀ ਹੈ ਤੇ ਉਹਦੀ ਲਵਰ ਵੀ ਹੈ। ਅੱਛਾ, ਇਹ ਹੁਣ ਉਹਨੂੰ ਪੁੱਛਦੇ ਨੇ ਕਿ ਵੀ ਤੂੰ, ਉਹਦੀਆਂ ਸਹੇਲੀਆਂ ਪੁੱਛਦੀਆਂ ਨੇ ਕਿ ਵੀ ਤੂੰ ਕਿਉਂ ਪਾਗਲ ਹੋ ਗਈ ਹੈ, ਤੇ ਉਹ ਜਵਾਬ ਦਿੰਦੀ ਹੈ, ਜਾਂ ਕੰਜ ਕੁਆਰੀ ਹੈਸੀ ਗੁੱਡੀਆਂ ਤਾਈ, ਯਾਨੀ ਜਦੋਂ ਤੱਕ ਮੈਂ ਕੁਆਰੀ ਸਾਂ ਉਸ ਵੇਲੇ ਤੱਕ ਤੇ ਮੈਂ ਗੁੱਡੀਆਂ ਨਾਲ ਖੇਡਦੀ ਸਾਂ। ਜਾਂ ਸ਼ੌ ਮਿਲੇ ਤੇ ਲਾਵਾਂ ਗਹਿਣੇ, ਜਦੋਂ ਮੈਨੂੰ ਮਹਿਬੂਬ ਮਿਲ ਗਿਆ, ਸ਼ੌ ਦਾ ਮਤਲਬ ਮਹਿਬੂਬ, ਤਾਂ ਲਾਵਾਂ ਗਹਿਣੇ, ਤੇ ਮੈਂ ਜਿਹੜੇ ਜ਼ੇਵਰ ਨੇ, ਗਹਿਣੇ ਦਾ ਮਤਲਬ ਹੈ ਜ਼ੇਵਰ, ਮੈਂ ਜ਼ੇਵਰ ਫਿਰ ਲਾ ਦਿੱਤੇ ਨੇ। ਫਿਰ ਚਿੱਤ ਉਹ ਆਵਸ ਨਹੀਂ, ਫਿਰ ਉਹ ਉਹਨਾਂ ਦਾ ਮੈਨੂੰ ਖਿਆਲ ਨਹੀਂ ਹੁਣ ਆਉਂਦਾ। ਅਸਾਂ ਤਾਂ ਕਾਮਲ ਮੁਰਸ਼ਿਦ ਪਾਇਆ, ਯਾਨੀ ਅਸੀਂ ਤੇ ਇੱਕ ਪਰਫੈਕਟ ਪੀਰ ਜਿਹੜਾ ਸਪਿਰਚੁਅਲ ਲੀਡਰ ਹੈ ਉਹ ਸਾਨੂੰ ਮਿਲ ਗਿਆ ਹੈ, ਕੁਝ ਲੋੜੀਂਦਾ ਨਹੀਂ ਤੇ ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਚਾਹੀਦਾ ਵੀ ਨਹੀਂ। ਬੇੜੀ ਪੀਂਘਾਂ ਤੁਸਾਂ ਮੁਬਾਰਕ ਅਸਾਂ ਸੁਰਾਂਝਣ ਸਾਈਂ, ਤੇ ਸਹੇਲੀਆਂ ਨੂੰ ਉਹ ਕਹਿੰਦੀ ਹੈ ਕਿ ਇਹ ਜਿਹੜੀਆਂ ਪੀਂਘਾਂ ਤੇ ਇਹ ਬੇੜੀ ਦਾ ਮਤਲਬ ਬੋਟਸ, ਇਹ ਤੁਹਾਨੂੰ ਮੁਬਾਰਕ ਹੋਵੇ ਤੇ ਅਸਾਂ ਰਾਂਝਣ ਸਾਈਂ, ਤੇ ਸਾਨੂੰ ਤੇ ਸਾਡੇ ਲਈ ਰਾਂਝਾ ਜਿਹੜਾ ਹੈ ਉਹ ਹੀ ਸਾਡਾ ਮਾਲਕ ਹੈ। ਅੱਛਾ ਜੀ, ਅੱਛਾ ਜੀ, ਉਸ ਤੋਂ ਬਾਅਦ ਇਹ ਹੈ ਕਿ ਉਹ ਜਦੋਂ ਹੀਰ ਲੈ ਕੇ ਆਉਂਦੀ ਹੈ, ਅੱਛਾ ਹਾਂ, ਇਹਦੇ ਵਿੱਚ ਫਿਰ ਅੱਗੇ ਆ ਜਾਂਦਾ ਕੈਦੋ ਦਾ ਕਿਰਦਾਰ। ਲੇਕਿਨ ਜਿਹੜਾ ਦਮੋਦਰ ਦਾਸ ਦਾ ਕੈਦੋ ਹੈ ਉਹ ਬਿਲਕੁਲ ਹੀ ਮੁਖਤਲਿਫ ਹੈ, ਕੈਦੋ ਲੰਗਾ। ਅੱਛਾ, ਇਹ ਮੈਂ ਤੁਹਾਨੂੰ ਦੱਸਾਂ ਦਿਲਚਸਪ ਗੱਲ ਵੀ ਕਿ ਜਿਹੜੀ ਸੰਥਾਲੀ ਜ਼ਬਾਨ ਹੈ ਅਜੇ ਵੀ ਜਿਹੜੀ ਜਿਸ ਤੇ ਮੈਂ ਡਿਕਸ਼ਨਰੀ ਕੰਪੈਰੇਟਿਵ ਡਿਕਸ਼ਨਰੀ ਲਿਖੀ ਹੈ ਸੰਥਾਲੀ ਔਰ ਪੰਜਾਬੀ ਦੇ ਲਫ਼ਜ਼ਾਂ ਨੂੰ ਇੱਕ ਦੂਜੇ ਨਾਲ ਕੰਪੇਅਰ ਕੀਤਾ ਹੈ, ਉਹਦੇ ਉਸ ਡਿਕਸ਼ਨਰੀ ਦੇ ਵਿੱਚ ਉਸ ਵਿੱਚ ਕੈਦੋ ਦਾ ਮਤਲਬ ਹੀ ਲੰਗਾ ਹੈ। ਯਾਨੀ ਪੰਜਾਬੀ ਜਿਹੜੀ ਪੁਰਾਣੀ ਸੀ, ਬਹੁਤ ਪੁਰਾਣੀ ਸੀ, ਜਿਹਨੂੰ ਮੈਂ ਮਲੋਹਾ ਲੈਂਗੁਏਜ ਕਹਿੰਦਾ ਹੈ, ਜਿਹਦੇ ਚੋਂ ਸਾਰੀਆਂ ਲੈਂਗੁਏਜਸ ਨਿਕਲੀਆਂ ਨੇ, ਉਹਦੇ ਵਿੱਚ ਕੈਦੋ ਲੰਗੇ ਲਈ ਯਾਨੀ ਲੇਮ ਲਈ ਲਫ਼ਜ਼ ਹੀ ਕੈਦੋ ਸੀ। ਇਹ ਫਿਰ ਹੁਣ ਜਿਹੜਾ ਨਾ ਨਹੀਂ ਲੋਕਾਂ ਨੂੰ ਪਤਾ ਹੈਗਾ, ਉਹ ਸਮਝਦੇ ਨੇ ਕੈਦੋ ਨਾਂ ਸੀ ਤੇ ਲੰਗਾ ਉਹਦੀ ਬਾਡੀ ਡਿਫੈਕਸ਼ਨ ਜਿਹੜੀ ਉਹਦਾ ਕਮਜ਼ੋਰੀ ਹੈ ਉਹਦੇ ਤੇ ਗੱਲ ਹੋ ਰਹੀ ਹੈ। ਲੇਕਿਨ ਸ਼ੁਰੂ ਜਿਹੜੀ ਹੈ ਉਹ ਕੈਦੋ ਦਾ ਮਤਲਬ ਹੀ ਲੰਗਾ ਸੀ। ਅੱਛਾ, ਤੇ ਉਹ ਇਹਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜਾ ਕੈਦੋ ਹੈ ਉਹ ਹੀਰ ਦੇ ਪਿਓ ਦਾ ਭਰਾ ਸੀ, ਯਾਨੀ ਉਹ ਕੋ ਚਾਚਾ ਤਾਇਆ ਸੀ ਸਕਾ, ਤੇ ਉਹ ਉਹਦੀ ਮਿਹਨਤ ਕਰਦਾ ਹੈ ਜਦੋਂ ਉਹਨੂੰ ਬਹੁਤ ਲੋਕੀ ਤਾਨੇ ਮਿਹਣੇ ਦਿੰਦੇ ਨੇ ਚੂਚਕ ਨੂੰ, ਯਾਨੀ ਹੀਰ ਦੇ ਪਿਓ ਨੂੰ, ਤੇ ਉਹ ਜਾ ਕੇ ਉਹਦੀਆਂ ਕੈਦੋ ਦੀਆਂ ਮਿੰਨਤਾਂ ਕਰਦਾ ਹੈ ਕਿ ਤੂੰ ਜਾ ਕੇ ਤੇ ਦੇਖ ਕਿ ਇਹ ਵਾਕਈ ਗੱਲ ਸਹੀ ਹੈ ਕਿ ਨਹੀਂ ਹੈ। ਉਹ ਬਹੁਤ ਇਨਕਾਰ ਕਰਦਾ ਹੈ ਕੈਦੋ, ਲੇਕਿਨ ਉਹ ਜਿਹੜਾ ਚੂਚਕ ਹੈ ਉਹਦਾ ਭਰਾ ਹੀਰ ਦਾ ਪਿਓ, ਉਹ ਉਹਨੂੰ ਮਜਬੂਰ ਕਰ ਦਿੰਦਾ ਹੈ ਤੇ ਉਹ ਫਿਰ ਜਾਂਦਾ ਹੈ ਉਹਨਾਂ ਦੇ ਪਿੱਛੇ ਜੰਗਲ 'ਚ, ਤੇ ਉਹ ਜਦੋਂ ਹੀਰ ਉਹਦੇ ਲਈ ਰੋਟੀ ਲੈ ਕੇ ਜਾਂਦੀ ਹੈ, ਪੱਤਾ ਲੈ ਕੇ ਜਾਂਦੀ ਹੈ, ਤੇ ਉਹ ਹੀਰ ਜਿਹੜੀ ਹੈ ਉਹ ਪਾਣੀ ਲੈਣ ਜਾਂਦੀ ਹੈ, ਤੇ ਉਹ ਜਦੋਂ ਪਾਣੀ ਲੈਣ ਜਾਂਦੀ ਹੈ ਤੇ ਉਹਦੀ ਐਬਸੈਂਸ ਦੇ ਵਿੱਚ ਦੀਦੋ ਜਿਹੜਾ ਹੈ ਉਹ ਰਾਂਝੇ ਨੂੰ ਸਵਾਲ ਕਰਦਾ ਹੈ ਕਿ ਮੈਂ ਭੁੱਖਾ ਹਾਂ ਤੇ ਮੈਨੂੰ ਕੁਛ ਚੂਰੀ ਦੇ,
ਤੇ ਉਹ ਰਾਂਝਾ ਜਿਹੜਾ ਹੈ ਉਹਨੂੰ ਚੂਰੀ ਦੇ ਦਿੰਦਾ ਹੈ। ਲੱਧਾ ਕੈਦੋ ਵੇਲ ਤਦਾਈ ਆ ਸਵਾਲ ਸੁਣਾਇਆ। ਕੈਦੋਂ ਨੇ ਦੇਖਿਆ ਕਿ ਹੁਣ ਵੇਲ ਹੈ, ਮਤਲਬ ਹੁਣ ਕੋਈ ਹੈ ਨਹੀਂ ਆਲੇ ਦੁਆਲੇ, ਇਹਦੀ ਮਤਲਬ ਰਾਂਝਾ ਹੀਰ ਨਹੀਂ ਹੈਗੀ। ਤੇ ਉਹਨੇ ਆ ਕੇ ਸਵਾਲ ਕੀਤਾ, ਨਾਉ ਅੱਲਾ ਦੇ ਦਿਓ ਸਾਨੂੰ ਭੁੱਖਾ ਮੰਗਣ ਆਇਆ। ਅੱਲਾ ਦੇ ਨਾਂ ਤੇ ਮੈਨੂੰ ਕੁਛ ਦੇ, ਮੈਂ ਭੁੱਖਾ ਹਾਂ ਤੇ ਮੈਂ ਮੰਗਣ ਆਇਆ। ਆਦਰ ਨਾਲ ਸਦਾਇਆ ਧੀਦੋ ਚੋਰੀ ਘਿਨ ਦਵਾਇਆ। ਤੇ ਉਹਨੇ ਬੜੀ ਇੱਜ਼ਤ ਦੇ ਨਾਲ ਉਹਨੂੰ ਆਪਣੇ ਧੀਦੋ ਨੇ ਬੜੀ ਇੱਜ਼ਤ ਦੇ ਨਾਲ, ਆਦਰ ਦੇ ਨਾਲ, ਆਨਰ ਦੇ ਨਾਲ ਉਹਨੂੰ ਆਪਣੇ ਕੋਲ ਸੱਦਿਆ ਤੇ ਚੂਰੀ ਘਿਨ ਦਵਾਇਆ ਤੇ ਉਹਨੂੰ ਚੂਰੀ ਦੇ ਦਿੱਤੀ। ਆਖ ਦਮੋਦਰ ਉਸ ਵੇਲੇ ਕੈਦੋ ਚੂਚਕ ਪਾਸ ਲੈ ਆਇਆ। ਤੇ ਦਮੋਦਰ ਉਸ ਵੇਲੇ ਉਸੇ ਵੇਲੇ ਹੀ ਉਸੇ ਵੇਲੇ ਜਿਹੜਾ ਕੈਦੋ ਸੀ ਉਹ ਚੂਰੀ ਲੈ ਕੇ ਤੇ ਆਪਣਾ ਆ ਗਿਆ ਉਹਦੇ ਕੋਲ, ਚੂਚਕ ਕੋਲ, ਯਾਨੀ ਜਿਹੜਾ ਹੀਰ ਦਾ ਪਿਓ ਸੀ। ਅੱਛਾ, ਇਹ ਤੇ ਮੈਨੂੰ ਪਤਾ ਲੱਗ ਰਿਹਾ ਕਿ ਹਾਂਜੀ, ਇਹ ਮੈਨੂੰ ਪਿਛਲੇ ਕਹਾਣੀ ਦੇ ਨਾਲ ਜੋੜ ਨਹੀਂ ਯਾਦ ਆ ਰਿਹਾ ਤੇ ਮੈਂ ਅਗਲਾ ਕੱਢ ਲਿਆ। ਅੱਛਾ, ਉਹ ਫਿਰ ਜਿਹੜਾ ਚੂਚਕ ਹੈ ਉਹ ਕਹਿੰਦਾ ਹੈ ਕਿ ਹੁਣ ਮੈਂ ਆਪ ਇਹਨਾਂ ਨੂੰ ਫੜਾਂਗਾ ਤੇ ਫਿਰ ਮੈਂ ਯਕੀਨ ਕਰਾਂਗਾ ਕਿ ਇਹ ਵਾਕਈ ਗੱਲ ਜਿਹੜੀ ਹੈ ਇਹਨਾਂ ਦੀ ਆਸ਼ਕੀ ਮਸ਼ੂਕੀ ਦੀ ਇਹ ਸਹੀ ਹੈ ਕਿ ਨਹੀਂ ਹੈਗੀ। ਤੇ ਇਹ ਉਹ ਬੰਦਾ ਹੈ। ਇੱਕ ਦਿਨ ਠੀਕ ਦੁਪਹਿਰਾਂ ਵੇਲੇ ਚੂਚਕ ਗਿਆ ਤਵਾਈ। ਝੱਲਰ ਉੱਤੇ ਦੋਹੇ ਸੁੱਤੇ ਕਿਉਂ ਕਰ ਕੀਜੇ ਭਾਈ। ਵੇਖਦਿਆਂ ਫਿਰ ਮੁੜਿਆ ਪਿਛਾਂ ਆਈ ਲੱਜ ਤਵਾਈ। ਆਖ ਦਮੋਦਰ ਵੇਖ ਹਕੀਕਤ ਕੀਤੇ ਸਦ ਉਠਾਈ। ਅੱਛਾ ਜੀ, ਇੱਕ ਦਿਨ ਮਤਲਬ ਇੱਕ ਦਿਨ ਠੀਕ ਦੁਪਹਿਰ ਵੇਲੇ, ਐਨ ਦੁਪਹਿਰ ਦੇ ਵੇਲੇ ਐਗਜ਼ੈਕਟਲੀ ਆਫਟਰਨੂਨ 'ਚ ਚੂਚਕ ਗਿਆ ਤਵਾਈ ਦਾ ਮਤਲਬ ਉਸ ਥਾਂ ਤੇ ਚੂਚਕ ਜਿਹੜਾ ਹੈ ਉਸ ਥਾਂ ਤੇ ਗਿਆ ਜਿੱਥੇ ਮਤਲਬ ਹੀਰ ਤੇ ਰਾਂਝਾ ਸਨ। ਝੱਲਰ ਉੱਤੇ ਦੋਹੇ ਸੁੱਤੇ। ਝੱਲਰ ਜਿਹੜਾ ਹੁੰਦਾ ਨਾ ਉਹ ਦੋ ਦਰਖਤਾਂ ਦੇ ਦਰਮਿਆਨ ਕੱਪੜਾ ਬੰਨ੍ਹ ਕੇ ਤੇ ਪੀਂਘ ਜੀ ਬਣਾ ਦਿੱਤੀ ਜਾਂਦੀ ਹੈ ਤੇ ਉਹਨੂੰ ਝੱਲਰ ਕਹਿੰਦੇ ਨੇ। ਝੱਲਰ ਉੱਤੇ ਦੋਵੇਂ, ਹਾਂਜੀ ਹੈਮਕ ਬਿਲਕੁਲ ਹੈਮਕ ਦੇ ਵਿੱਚ ਦੋਵੇਂ ਸੁੱਤੇ ਨੇ। ਕਿਉਂ ਕਰ ਕੀਜੇ ਭਾਈ। ਵੇਖਦਿਆਂ ਫਿਰ ਮੁੜਿਆ ਪਿਛਾਂ, ਯਾਨੀ ਚੂਚਕ ਜਿਹੜਾ ਉਹਨਾਂ ਨੂੰ ਵੇਖ ਕੇ ਉਹਨੇ ਦੇਖ ਲਿਆ ਉਹਨਾਂ ਦੋਵਾਂ ਨੂੰ ਝੱਲਰ ਦੇ ਵਿੱਚ ਸੁੱਤਿਆਂ ਉਹਦੇ 'ਚ, ਤੇ ਉਹ ਵਾਪਸ ਮੁੜਿਆ। ਆਈ ਲੱਜ ਤਿਵਾਈ, ਤੇ ਤਿਵਾਈ ਉਸ ਨੂੰ ਬਹੁਤ ਲੱਜ ਸ਼ਰਮ ਆਈ। he felt ashamed। ਆਖ ਦਮੋਦਰ ਵੇਖ ਹਕੀਕਤ ਕੀਤੇ ਸਦ ਉਠਾਈ। ਦਮੋਦਰ ਦੱਸ ਕਿ ਉਹਨੇ ਫਿਰ ਕੀ ਕਿਹਾ ਉੱਥੇ। ਅੱਛਾ ਜੀ, ਅੱਛਾ ਫਿਰ ਉਹ ਜਦੋਂ ਉਹ ਦੇਖ ਰਹਿੰਦਾ ਹੈ ਤੇ ਉਹ ਜੀਦੋ ਨੂੰ ਜਵਾਬ ਦੇ ਦਿੰਦਾ ਹੈ। ਉਹਨੂੰ ਕਹਿੰਦਾ ਕਿ ਮੀਆਂ ਅਸੀਂ ਤੇਰੇ ਕੋਲ ਮੱਝਾਂ ਕੋਈ ਨਹੀਂ ਚਲਾਉਣੀਆਂ, ਕਿਉਂਕਿ ਤੂੰ ਤੇ ਮੱਝਾਂ ਨਹੀਂ ਚਾਰ ਰਿਹਾ, ਤੂੰ ਤਾਂ ਸਾਡੀਆਂ ਕੁੜੀਆਂ ਨੂੰ ਖਰਾਬ ਕਰਨਾ ਹੈ। ਤੇ ਉਹ ਉਹਨੂੰ ਕਹਿੰਦਾ ਹੈ ਕਿ ਤੂੰ ਇੱਥੋਂ ਨਿਕਲ ਜਾ, ਚਲਾ ਜਾ ਇੱਥੋਂ। ਅੱਛਾ, ਲੇਕਿਨ ਇਹ ਹੈ ਕਿ ਜਦੋਂ ਉਹ ਜਾਂਦਾ ਹੈ ਜੀਦੋ ਉੱਥੋਂ ਜਾਣ ਦੀ ਤਿਆਰੀ ਜਾਂ ਕੋਸ਼ਿਸ਼ ਕਰਦਾ, ਤੁਰ ਪੈਂਦਾ ਹੈ ਤੇ ਜਿਹੜੀਆਂ ਮੱਝਾਂ ਨੇ ਸਾਰੀਆਂ ਉਹਦੀਆਂ ਚੂਚਕ ਦੀਆਂ ਉਹ ਉਹਦੇ ਪਿੱਛੇ ਤੁਰ ਪੈਂਦੀਆਂ ਨੇ। ਚੱਲਿਆ ਚਾਕ ਮੰਗੂ ਸਭ ਨਾਲੇ। ਚਾਕ ਚੱਲ ਪਿਆ, ਯਾਨੀ ਨੌਕਰ ਚੱਲ ਪਿਆ ਜਿਹਨੇ ਜੀਦੋ। ਮੰਗੂ ਸਭ ਨਾਲੇ, ਮੰਗੂ ਦਾ ਮਤਲਬ ਮੱਝਾਂ ਦਾ ਇੱਜੜ। ਮੰਗੂ ਵੀ ਸਾਰੇ ਨਾਲ ਉਹਦੇ ਤੁਰ ਪਿਆ। ਚੂਚਕ ਹੋੜਾ ਪਾਏ, ਯਾਨੀ ਹੋੜੇ ਦਾ ਮਤਲਬ ਹੁੰਦਾ ਰੋਕਣਾ, ਹੋੜਾ ਪਾਏ ਮਤਲਬ ਇਹ ਜਿਹੜੇ ਘਰਾਂ ਦੇ ਅੰਦਰ ਦਰਵਾਜ਼ੇ ਲਾਕ ਕਰਨ ਦਾ ਪੁਰਾਣਾ ਸਿਸਟਮ ਹੁੰਦਾ ਸੀ ਨਾ,
ਗੇਟ ਨੂੰ ਅੰਦਰੋਂ ਬੰਦ ਕਰਨ ਦਾ, ਤੋ ਇੱਕ ਲੱਕੜੀ ਦਾ ਜਿਹੜਾ ਉਹ ਲਾ ਦਿੰਦੇ ਸਨ ਅੰਦਰ, ਉਹਨੂੰ ਹੋੜਾ ਕਹਿੰਦੇ ਸਨ। ਹੋੜਾ ਪਾਏ, ਜਿਉਂ-ਜਿਉਂ ਮੋੜੇ ਤਿਉਂ-ਤਿਉਂ ਵਗਣ। ਜਿਵੇਂ-ਜਿਵੇਂ ਵੀ ਉਹ ਮੱਝਾਂ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਉਨੀਆਂ ਹੀ ਬਹੁਤੀਆਂ ਜ਼ਿਆਦਾ ਉਧਰ ਜਾਣ ਦੀ ਕੋਸ਼ਿਸ਼ ਕਰਦੀਆਂ ਨੇ। ਰਹਿਣ ਨਾ ਮੂਲ ਰਹਾਏ, ਤੇ ਉਹ ਜਿੰਨਾ ਮਰਜ਼ੀ ਉਹ ਕੋਸ਼ਿਸ਼ ਕਰੇ, ਉਹ ਰਹਿੰਦੀਆਂ ਨਹੀਂ ਹੈਗੀਆਂ। ਹੁੱਟਾ ਖਾਨ ਮਰਿੰਦਾ ਮੰਗੂ, ਉਹ ਜਾਨ ਕਦਮ ਸਵਾਏ, ਉਹ ਜਾਨ ਕਦਮ ਸਵਾਏ। ਹੁੱਟਾ ਖਾਨ ਮਰਿੰਦਾ ਮੰਗੂ, ਤੇ ਜਿਹੜਾ ਖਾਨ ਹੈ ਹੁੱਟ ਗਿਆ, ਮਤਲਬ ਉਹ ਐਗਜ਼ਾਸਟ ਹੋ ਗਿਆ, ਤੇ ਉਹਨੂੰ ਜਿਹੜਾ ਮੰਗੂ ਹੈ, ਮੱਝਾਂ ਦਾ ਜਿਹੜਾ ਇੱਜੜ ਹੈ, ਉਹ ਜਾਂਦਾ ਹੋਇਆ ਲੱਗਦਾ, ਤੇ ਉਹਨੂੰ ਲੱਗਦਾ ਕਿ ਮੈਨੂੰ ਮਾਰ ਦੇਣਗੇ। ਉਹ ਚੱਲਣ ਕਦਮ ਸਵਾਏ, ਯਾਨੀ ਜਿਹੜੇ ਡੰਗਰ ਨੇ, ਜਿਹੜੇ ਮੱਝਾਂ ਨੇ, ਉਹ ਤੇਜ਼ੀ ਨਾਲ ਲਾਗਦੀਆਂ ਨੇ। ਆਖ ਤਮੋਦਰ ਜੋ ਚੂਚ ਘੂਟਾ, ਗੱਲ ਪਗੜੀ ਤੇ ਚਾਕ ਬਣਾਏ। ਅੱਛਾ, ਉਹ ਜਦੋਂ ਚੂਚਕ ਜਿਹੜਾ ਹੈ, ਉਹ ਜਦੋਂ ਐਗਜ਼ਾਸਟ ਹੋ ਗਿਆ, ਤੇ ਉਹਨੇ ਪਗੜੀ ਲਾ ਕੇ ਤੇ ਉਹਦੇ ਚਾਕ ਦੇ ਪੈਰਾਂ ਤੇ ਰੱਖੀ, ਤੇ ਉਹਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਰਾਂਝੇ ਨੂੰ ਉਹਨੇ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਾਰਿਸ਼ਾਂ 'ਚ ਕਹਾਣੀ ਕਾਫੀ ਮੁਖਤਲਿਫ ਹੈ ਇਹਦੇ ਤੋਂ। ਲਓ ਜੀ, ਜਦੋਂ ਇਹ ਗੱਲ ਬਹੁਤ ਮਸ਼ਹੂਰ ਹੋ ਜਾਂਦੀ ਹੈ, ਤੇ ਆਪਣਾ ਜਿਹੜੇ ਹੀਰ ਦੇ ਪੇਰੈਂਟਸ ਨੇ, ਉਹ ਉਹਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਉਹ ਇਹ ਮੰਦ ਉਹ ਹੈ, ਆਂਦੀ ਜ਼ਹਿਰ ਗੁੰਧਾਈ ਆਟੇ, ਮੈਦਾ ਮਾਂ ਪਕਾਏ। ਤੇ ਉਹਨਾਂ ਨੇ ਜ਼ਹਿਰ ਲਿਆਂਦੀ, ਆਂਦੀ ਜ਼ਹਿਰ ਯਾਨੀ ਜ਼ਹਿਰ ਲਿਆਂਦੀ, ਪਾਇਜ਼ਨ ਲਿਆਂਦਾ, ਗੁੰਧਾਈ ਆਟੇ ਵਿੱਚ ਗੁੰਨ ਲਈ, ਆਟੇ ਵਿੱਚ ਜ਼ਹਿਰ ਜਿਹੜੀ ਆ ਗੁੰਨ ਦਿੱਤੀ। ਮੈਦਾ ਮਾਂ ਪਕਾਏ, ਤੇ ਉਹਦੀ ਮਾਂ ਜਿਹੜੀ ਹੈ ਉਹ ਉਹਦੀਆਂ ਰੋਟੀਆਂ ਬਣਾ ਰਹੀ ਹੈ। ਮੱਖਣ ਛਾਹੇ ਦੇ ਵਿੱਚ ਮੋਹਰਾ, ਨਿਗਾਹ ਪੀ ਰਲਾਏ, ਤੇ ਮੱਖਣ ਦੇ ਵਿੱਚ ਛਾਹੇ ਦੇ ਵਿੱਚ ਮੱਖਣ, ਛਾਹੇ ਦਾ ਮਤਲਬ ਹੈ ਲੱਸੀ ਦੇ ਵਿੱਚ ਮੋਹਰਾ ਵੀ ਜ਼ਹਿਰ ਹੈ, ਉਹਦੇ ਵਿੱਚ ਵੀ ਉਹਨਾਂ ਨੇ ਜ਼ਹਿਰ ਪਾ ਦਿੱਤਾ, ਤੇ ਨਿੱਘਾ ਪੀ ਰਲਾਏ, ਯਾਨੀ ਉਹ ਬਰੀਕ ਕਰਕੇ ਉਹਨਾਂ ਨੇ ਬਹੁਤ ਹੀ ਬਰੀਕ ਕਰਕੇ ਉਹਦੇ ਵਿੱਚ ਮਿਲਾਇਆ ਕਿ ਪਤਾ ਨਾ ਲੱਗੇ। ਖਾਥਾ ਭਲਾ ਪਕਾਇਆ ਕੁੰਦੀ, ਖਾਵਣ ਹੀਰ ਬਹਾਏ। ਕੁੰਦੀ ਉਹਦੀ ਮਾਂ ਹੈ, ਉਹਨੇ ਖਾਣਾ ਪਕਾ ਲਿਆ ਹੈ, ਤੇ ਹੀਰ ਆ ਗਈ ਹੈ ਖਾਣ ਲਈ। ਆਖ ਮੁਦਰ ਜੇ ਰੱਜ ਖਾਧਾ, ਤਾਂ ਹੀਰ ਜਵਾਬ ਸੁਣਾਏ। ਤੇ ਹੀਰ ਕਹਿੰਦੀ ਹੈ ਕਿ ਮੈਂ ਰੱਜ ਕੇ ਖਾਵਾਂਗੀ, ਤੇ ਦੇਖਣੀ ਹੈ ਕੀ ਹੁੰਦਾ ਹੈ। ਅੱਛਾ ਜੀ, ਇਹ ਹੁਣ ਆਪਣਾ ਉਹ ਤੇ ਨਾਕਾਮ ਹੋ ਜਾਂਦੀ ਹੈ, ਉਹ ਜਿਹੜੀ ਉਹ ਕਰਦੀ ਹੈ, ਉਹ ਜਿਹੜੀ ਜ਼ਹਿਰ ਉਹਨੂੰ ਖਵਾਲਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਦਾ ਹੀਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਤੇ ਉਹ ਫਿਰ ਉਹ ਆਪਸ 'ਚ ਸਲਾਹ ਕਰਦੇ ਨੇ ਕਿ ਇਹਨੂੰ ਕਤਲ ਕਰਤਾ ਜਾਵੇ। ਉਹਦੇ ਮਾਮੇ ਚਾਚੇ ਭਰਾ ਨੇ ਉਹ ਮਸ਼ਵਰਾ ਕਰ ਲੈਂਦੇ ਨੇ ਕਿ ਜੀ ਇਹਨੂੰ ਹੁਣ ਕਤਲ ਕਰਨਾ ਹੈ, ਤੇ ਇਹ ਉਸ ਦਾ ਬੰਦ ਹੈ। ਤਾਂ ਅੱਧੀ ਰਾਤੀ ਕੋੜੇ ਸੁੱਤੇ, ਗੂੜੀ ਸੌਣ ਦਾ ਵੇਲਾ, ਯਾਨੀ ਡੀਪ ਸਲੀਪ ਦਾ ਵੇਲਾ। ਮਾਮੇ ਭਾਈ ਆਏ, ਮਾਮੇ ਦੇ ਭਰਾ ਜਿਹੜੇ ਨੇ ਉਹ ਆਏ ਨੇ ਉਹਨੂੰ ਕਤਲ ਕਰਨ ਲਈ। ਕਾਲੇ ਗੋੜੇ ਅੱਗੇ ਚੌਂਕੀ ਆਏ, ਉਹ ਜਦੋਂ ਆਏ ਤੇ ਕਾਲੇ ਜੋੜੇ ਤੇ ਕਾਲੇ ਘੋੜਿਆਂ ਵਾਲੇ, ਉਹ ਜਿਹੜੇ ਪਿੱਛੇ ਤੁਸੀਂ ਦੇਖਿਆ ਸੀ ਜਦੋਂ ਉਹ ਚਾਕ ਜਿਹੜੇ ਨੇ ਉਹਨੂੰ ਕਤਲ ਕਰਨਾ ਚਾਹੁੰਦੇ ਸਨ, ਤੇ ਉਹ ਕਾਲੇ ਘੋੜੇ ਤੇ ਕਾਲੇ ਜੋੜੇ
ਵਾਲੇ ਜਿਹੜੇ ਉਹ ਜਿਹੜੀ ਗਾਇਬ ਦੀਆਂ ਤਾਕਤਾਂ ਸੋ ਆ ਗਈਆਂ, ਉਹਨਾਂ ਨੇ ਆ ਕੇ ਚੌਂਕੀ ਆਏ। ਚੌਂਕੀ ਦਾ ਮਤਲਬ ਹੈ ਉਹਦੀ ਪ੍ਰੋਟੈਕਸ਼ਨ ਲਈ, ਵਾਚ ਕਰਨ ਲਈ ਆ ਗਏ। ध्रुव म्यानो पिछे धाए टुटे धरती पाए, यानी उन्होंने ਜਿਹੜੇ ਉਹ ਕਾਲੇ ਘੋੜੇ ਤੇ ਕਾਲੇ ਕੱਪੜਿਆਂ ਵਾਲੇ ਸਨ, ਉਹਨਾਂ ਨੇ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢ ਲਈਆਂ ਤੇ ਅੱਗੇ ਤੇ ਪਿੱਛੇ ਧਾਏ, ਉਹਨਾਂ ਦੇ ਪਿੱਛੇ ਨਸੇ ਉਹ ਤੇ ਟੁੱਟੇ ਧਰਤੀ ਪਾਏ, ਤੇ ਉਹ ਜਿਹੜੇ ਨੇ ਜਿਹੜੇ ਆਏ ਸੀ ਉਹ ਧਰਤੀ ਦੇ ਉੱਤੇ ਮਿਲਿਆ ਮੇਟ ਹੋਣ ਲਈ ਉਹਨਾਂ ਨੂੰ ਸੋਚਣਾ ਸ਼ੁਰੂ ਕਰਤਾ। ਆਖਦ ਮੋਤਰ ਪਈ ਆਣੀ ਦੰਦਣ ਕਿਹੜਾ ਨੀਰ ਚਵਾਏ। ਦਮੋਦਰ ਆਖ ਕੇ ਉਹਨਾਂ ਨੂੰ ਤੇ ਦੰਦਲ ਪੈ ਜਾਂਦੀ ਹੈ ਨਾ, ਜਿਵੇਂ ਦੰਦਲ ਤੁਹਾਨੂੰ ਪਤਾ ਹੈ ਨਾ ਕਿ ਦੰਦ ਇੱਕ ਦੂਜੇ ਦੇ ਉੱਤੇ ਜੁੜ ਜਾਂਦੇ ਨੇ, ਤੇ ਦੰਦਲ ਦਾ ਤੁਹਾਨੂੰ ਪਤਾ ਹੈ ਨਾ, ਫਿੱਟ ਪੈ ਜਾਂਦੀ, ਫਿੱਟ ਆ ਜਾਂਦੀ ਉਹਨਾਂ ਨੂੰ। ਆਹੋ, ਕਿਹੜਾ ਨੀਰ ਚਵਾਏ, ਤੇ ਉਹ ਮਤਲਬ ਉਹਨਾਂ ਦੇ ਤੇ ਯਾਨੀ ਉਹ ਤੇ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਉਹ ਰੋ ਵੀ ਨਹੀਂ ਸਕਦੇ, ਨੀਰ ਚਵਾਏ ਰੋ ਵੀ ਨਹੀਂ ਸਕਦੇ। ਅਗਲਾ ਜੀ, ਅੱਛਾ ਹੁਣ ਜਿਹੜੀ ਹੀਰ ਹੈ, ਜਿਹੜੀ ਹੀਰ ਹੈ ਉਹਦੀ ਲੰਮੀ ਚੌੜੀ ਹੋ ਜਿਹੜਾ ਉਹਦੀ ਜਿਹੜੀ ਮੰਗਣੀ ਹੈ ਉਹ ਖੇੜਿਆਂ ਦੇ ਕਬੀਲੇ ਦੇ ਅਲੀ ਨਾਲ ਹੋਈ ਹੈ, ਤੇ ਇਹਨੇ ਉਹਦਾ ਨਾਂ ਅਲੀ ਦੱਸਿਆ ਦਮੋਦਰ ਦਾਸ ਨੇ। ਵਾਰਿਸ ਸ਼ਾਹ ਦੇ ਵਿੱਚ ਉਹਦਾ ਨਾਂ ਬਸ ਉਹਨੂੰ ਖੇੜਾ ਉਹ ਕਹਿੰਦਾ ਹੈ, ਕਬੀਲੇ ਦੇ ਨਾਂ ਨਾਲ ਹੀ ਉਹਨੂੰ ਦੱਸਦਾ ਹੈ, ਲੇਕਿਨ ਇਹ ਅਲੀ ਉਹਨੂੰ ਲਿਖਦਾ ਹੈ। ਇਹ ਜਿਹੜੇ ਮੈਂ ਨਾਵਾਂ ਤੇ ਤੁਹਾਨੂੰ ਫਰਕ ਦੱਸ ਰਿਹਾ ਨਾ, ਇਹ ਤਾਂ ਮੈਂ ਇਸ ਵਾਸਤੇ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਦਮੋਦਰ ਦਾਸ ਦੀ ਹੀਰ ਹੈ ਉਹਦੇ ਵਿੱਚ ਕਾਫੀ ਸਾਰੇ ਜਿਹੜੀ ਨਾਂ ਸਾਰੇ ਜਿਹੜੇ ਨੇ ਉਹ ਬਹੁਤ ਹੀ ਪਿਓਰ ਮੁਸਲਮਾਨੀ ਨਾਂ ਨੇ। ਮਿਸਾਲ ਦੇ ਤੌਰ ਦੇ ਉੱਤੇ ਇਹ ਦਮੋਦਰ ਦਾਸ ਦੇ ਵਿੱਚ ਉਹਦੇ ਪਿਓ ਦਾ ਨਾਂ ਜਿਹੜਾ ਹੈਗਾ ਉਹ ਮੁਅੱਜ਼ਮ ਹੈ, ਤੇ ਵਾਰਿਸ ਸ਼ਾਹ ਦੇ ਵਿੱਚ ਮੁਅੱਜ਼ਮ ਨਹੀਂ ਹੈਗਾ, ਵਾਰਿਸ ਸ਼ਾਹ ਦੇ ਵਿੱਚ ਹੈਗਾ ਮੌਜੂ ਚੌਧਰੀ। ਹੁਣ ਮੌਜੂ ਚੌਧਰੀ ਹੋ ਸਕਦਾ ਮੁਅੱਜ਼ਮ ਤੋਂ ਹੀ ਵਿਗੜ ਕੇ ਬਣਿਆ ਹੋਵੇ, ਲੇਕਿਨ ਮੌਜੂ ਚੌਧਰੀ ਜਿਹੜਾ ਹੈ ਉਸ ਤੋਂ ਤੁਹਾਨੂੰ ਫੌਰਨ ਇਹ ਨਹੀਂ ਮਹਿਸੂਸ ਹੁੰਦਾ ਕਿ ਇਹ ਹਿੰਦੂ ਹੋਏਗਾ ਕਿ ਮੁਸਲਮਾਨ ਹੋਏਗਾ ਕਿ ਕੋਈ ਹੋਰ ਹੋਏਗਾ। ਇਸੇ ਤਰ੍ਹਾਂ ਜਿਹੜੇ ਉਹਦੇ ਭਰਾ ਨੇ ਇਹਦੇ ਵਿੱਚ ਦਮੋਦਰ ਦਾਸ ਵਿੱਚ ਉਹਨਾਂ ਦਾ ਨਾਂ ਤਾਹਿਰ ਤੇ ਜ਼ਾਹਿਰ ਹੈ, ਤੇ ਉਹ ਤਾਹਿਰ ਔਰ ਜ਼ਾਹਿਰ ਵੀ ਬਹੁਤ ਹੀ ਖਾਸ ਮੁਸਲਮਾਨਾਂ ਦੇ ਨਾਂ ਨੇ, ਇਹ ਕਿਸੇ ਹੋਰ ਮਜ਼ਹਬ ਦੇ ਲੋਕਾਂ ਦੇ ਨਾਂ ਨਹੀਂ ਹੋ ਸਕਦੇ। ਤੇ ਵਾਰਿਸ ਸ਼ਾਹ ਨੇ ਉਹਦੇ ਭਰਾਵਾਂ ਦਾ ਕੋਈ ਨਾਂ ਹੀ ਨਹੀਂ ਦੱਸਿਆ, ਵਾਰਿਸ ਸ਼ਾਹ ਉਸ ਗੱਲ ਨੂੰ ਗੋਲ ਕਰ ਗਿਆ। ਤੇ ਖੈਰ ਮਤਲਬ ਇਹ ਮੈਂ ਤੁਹਾਨੂੰ ਨਾਵਾਂ ਦੇ ਉੱਤੇ ਜਿਹੜੀ ਐਮਫੈਸਿਸ ਹੈ ਕਰ ਰਿਹਾ ਮੈਂ, ਉਹਦੀ ਵਜ੍ਹਾ ਦੱਸੀ ਹੈ। ਤੇ ਉਹ ਫਿਰ ਜਿਹੜੇ ਖੇੜੇ ਨੇ, ਯਾਨੀ ਅਲੀ ਜਿਹੜਾ ਹੈ ਉਹ ਬਹੁਤ ਅਥਰਾ ਜਾਂ ਕੀ ਕਹਿਣਾ ਚਾਹੀਦਾ ਹੈ, ਅਗਰੈਸਿਵ ਬੰਦਾ ਹੈ, ਜਿਹੜਾ ਉਹਦਾ ਖਾਮਦ ਬਣਨ ਵਾਲਾ ਹੈ, ਤੇ ਉਹ ਜਿਹੜਾ ਉਹ ਮੰਗਣੀ ਕਰਨ ਲਈ ਬਹੁਤ ਲੰਮਾ ਚੌੜਾ ਬੰਦੋਬਸਤ ਕਰਕੇ ਆਉਂਦਾ ਹੈ, ਤੇ ਆਪਣਾ ਦਮੋਦਰ ਦਾਸ ਨੇ ਉਸ ਮੰਗਣੀ ਦੇ ਉੱਤੇ ਮੇਰਾ ਖਿਆਲ ਹੈ ਕੋਈ 30-40 ਬੰਦ ਲਿਖੇ ਨੇ, ਤੇ ਵਾਰਿਸ ਸ਼ਾਹ ਦੀ ਹੀਰ ਵਿੱਚ ਇਸ ਤਰ੍ਹਾਂ ਦੀ ਮੰਗਣੀ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ। ਤੇ ਉੱਥੇ ਜਦੋਂ ਆਏ ਨੇ ਤੇ ਬਾਹਮਣ ਜਿਹੜਾ ਹੈ ਉਹ ਅੰਦਰ ਆਉਂਦਾ ਹੈ, ਤੇ ਉੱਥੇ ਹੀਰ ਵੀ ਹੈ ਤੇ ਹੀਰ ਦੀ ਮਾਂ ਵੀ ਹੈ, ਤੇ ਉਹ ਹੀਰ ਜਿਹੜੀ ਹੈ ਉਹ ਸਾਫ਼-ਸਾਫ਼ ਕਹਿੰਦੀ ਹੈ ਕਿ ਮੈਂ ਤੇ ਨਹੀਂ ਕਰਨਾ ਚਾਹੁੰਦੀ, ਤੇ ਉੱਥੇ ਫਿਰ ਜਿਹੜੀ ਹੀਰ ਦੀ ਮਾਂ ਹੈ ਉਹ ਬਾਹਮਣ ਨੂੰ ਰਿਸ਼ਵਤ ਦਿੰਦੀ ਹੈ, ਬਰਾਇਬ ਕਰਦੀ ਹੈ। ਵੱਡੀ ਦੇਵ ਲਾਇਆ ਬਾਹਮਣ ਪਰਦਾ ਮੌਕ ਜਿੰਦੀ, ਉਹਨੇ ਬਾਹਮਣ ਨੂੰ ਰਿਸ਼ਵਤ ਦੇ ਕੇ ਤੇ ਉਹਨੂੰ ਆਪਣੇ ਨਾਲ ਰਲਾ ਲਿਆ,
ਪਰਦਾ ਮਾਂ ਕਜਿੰਦੀ, ਤੇ ਉਹਦੀ ਜਿਹੜੀ ਮਾਂ ਹੈ ਉਹ ਕੱਜਣ ਦਾ ਮਤਲਬ ਹੁੰਦਾ ਹੈ ਢੱਕਣਾ। ਉਹ ਆਪਣਾ ਇੱਕ ਪਰਦੇ ਨਾਲ ਪਰਦਾ ਪਾ ਕੇ ਢੱਕਦੀ ਹੈ ਇਸ ਗੱਲ ਨੂੰ। ਬਾਹਮਣ ਭੇਜ ਦਿੱਤੇ ਫਿਰ ਪਿੱਛੇ, ਨਾਲ ਸੋ ਆਪੇ ਵੇਂਦੀ, ਤੇ ਉਹ ਉਹਦੀ ਮਾਂ ਨੇ ਬਾਹਮਣ ਵੀ ਘੱਲ ਦਿੱਤੇ ਤੇ ਨਾਲ ਆਪ ਵੀ ਉਹਨਾਂ ਦੇ ਨਾਲ ਨਾਲ ਤੁਰੀ ਗਈ। ਗਈ ਲੈ ਸਭਨਾ ਕੀਤੀ, ਪਰਦੇ ਮਾਂ ਢਕੇਂਦੀ, ਇਹਨੀ ਸਭਨਾ ਦੀ ਕਿਹਾ ਸੀ ਇਹ ਕੰਮ ਵਿਗੜ ਜਾਣਾ, ਲੇਕਿਨ ਉਹਦੀ ਮਾਂ ਨੇ ਪਰਦਾ ਪਾ ਦਿੱਤਾ। ਆਖਦ ਮੁਦਰ ਕਿਹੜੇ ਵੇਲੇ, ਡੋਲੀ ਹੀਰ ਪੈਂਦੀ, ਤੇ ਮੁਦਰ ਦੱਸ ਕੇ ਕਿਹੜੇ ਵੇਲੇ ਹੁਣ ਹੀਰ ਜਿਹੜੀ ਹੈ ਉਹਨੂੰ ਡੋਲੀ ਵਿੱਚ ਪਾਇਆ ਜਾਏਗਾ। ਅੱਛਾ, ਅੱਛਾ ਜੀ। ਉਹ ਫਿਰ ਉਸ ਤੋਂ ਬਾਅਦ ਜਦੋਂ ਉਹਦੀ ਸ਼ਾਦੀ ਹੁੰਦੀ ਹੈ ਤੇ ਸ਼ਾਦੀ ਦੇ ਉੱਤੇ ਉਹ ਜਿਹੜੇ ਦਾਜ ਦੇ ਵਿੱਚ ਮੱਝਾਂ ਦਿੱਤੀਆਂ ਜਾਂਦੀਆਂ ਨੇ, ਤੇ ਉਹ ਮੱਝਾਂ ਤੁਰਨ ਜਾਣ ਲਈ ਤਿਆਰ ਨਹੀਂ ਹੈਗੀਆਂ, ਤੇ ਉਹ ਕਹਿੰਦੇ ਨੇ ਜੀ ਹੁਣ ਕੀ ਕਰੀਏ, ਤੇ ਉਹ ਕਹਿੰਦੇ ਨੇ ਤੁਸੀਂ ਰਾਂਝੇ ਨੂੰ ਜਾ ਕੇ ਮਿੰਨਤ ਤਰਲਾ ਕਰੋ, ਤੇ ਉਹ ਨਾਲ ਜਾਵੇ ਮੱਝਾਂ ਲੈ ਕੇ, ਤੇ ਉਹ ਮੱਝਾਂ ਵੀ ਉਹਨੂੰ ਉਹਦੇ ਅੱਗੇ ਲਾ ਦਿੰਦੇ ਨੇ, ਤੇ ਉਹਦੇ ਸਿਰ ਦੇ ਉੱਤੇ ਦਹੇਜ ਦਾ ਜਿਹੜਾ ਪੰਡ ਹੈ ਉਹ ਵੀ ਚੁਕਵਾ ਦਿੰਦੇ ਨੇ। ਤੇ ਲੇਕਿਨ ਇਹ ਹੈ ਕਿ ਜਦੋਂ ਉਹ ਉੱਥੋਂ ਚੱਲ ਪੈਂਦੇ ਨੇ ਤੇ ਫਿਰ ਉਹਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੰਦੇ ਨੇ ਜੀਦੋ ਨੂੰ। ਨਾਲ ਕਾਵੜ ਦੇ ਫਿਰ ਸੱਟਾਂ ਮਾਰਨ ਟੁਮਕ ਤਾਈ, ਉਹ ਆਪਣਾ ਜਿਹੜੇ ਛੇੜੇ ਨੇ ਉਹ ਕਾਵੜ ਦੇ ਨਾਲ, ਗੁੱਸੇ ਦੇ ਨਾਲ, ਕੌੜ ਦੇ ਨਾਲ ਜਿਹੜੇ ਨੇ ਉਹ ਉਹਨੂੰ ਜਿਹੜਾ ਜਿਹਨੇ ਟੁਮਕ ਚੁੱਕਿਆ ਯਾਨੀ ਰਾਂਝੇ ਨੂੰ ਸੱਟਾਂ ਮਾਰਦੇ ਨੇ। ਭਜਸ ਗਰਦਨ ਤਰੁੱਟ ਮਰੇਂਦੇ, ਨਿਰਾ ਅਸਾਈ ਨਾਹੀ, ਭਜਸ ਗਰਦਨ ਤਰੁੱਟ ਮਰੇਂਦੇ, ਕਹਿੰਦੇ ਉਹਦੀ ਗਰਦਨ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਨੂੰ ਮਾਰ ਮਾਰ ਕੇ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। ਜ਼ਰਾ ਅਸਾਈਸ ਨਹੀਂ, ਉਹਨਾਂ ਨੂੰ ਜ਼ਰਾ ਵੀ ਉੱਤੇ ਰਹਿਮ ਨਹੀਂ ਆਉਂਦਾ। ਡਾਕਟਰ ਸਾਹਿਬ, ਉਹਨਾਂ ਨੂੰ ਪਤਾ ਸੀ ਜਿਸ ਅਫੇਅਰ ਦਾ ਆਲਰੇਡੀ ਪਤਾ ਸੀ? ਬਿਲਕੁਲ ਇਹ ਪਤਾ ਦੱਸਣ ਦੀ ਸੀ, ਕੋਸ਼ਿਸ਼ ਕਰ ਰਹੇ ਨੇ। ਹਾਂਜੀ ਬਿਲਕੁਲ ਪਤਾ ਸੀ ਉਹਨਾਂ ਨੂੰ। ਇਹਦੇ ਚ ਦਮੋਦਰ ਦਾਸ ਦੇ ਵਿੱਚ ਤੇ ਸਾਫ਼ ਹੈ ਕਿ ਉਹਨਾਂ ਨੂੰ ਪਤਾ ਸੀ, ਔਰ ਉਹ ਇਹੋ ਹੀ ਨਹੀਂ ਹੁਣ ਅੱਗੇ ਜਾ ਕੇ ਉਹਨੂੰ ਕਤਲ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਰਾਂਝੇ ਨੂੰ, ਖੇੜੇ ਜਿਹੜੇ ਨੇ। ਅੱਛਾ, ਧੱਕੇ ਚੋਬਾਂ ਅੱਡੀ ਖੋੜੇ, ਆਵਣ ਮਾਰਨ ਤਾਈ, ਧੱਕੇ ਦਿੰਦੇ ਨੇ ਉਹ। ਚੋਬਾ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਚੁਬਾਉਣਾ, ਲਾਠੀ ਜਾਂ ਕੋਈ ਚੀਜ਼। ਅੱਡੀ ਖੋੜੇ, ਤੇ ਅੱਡੀਆਂ ਉੱਤੇ ਉਹਦੇ ਮਾਰਦੇ ਨੇ ਸੋਟੀਆਂ। ਆਵਣ ਮਾਰਨ ਤਾਈ, ਉਹਨੂੰ ਮਾਰਨ ਲਈ ਆਉਂਦੇ ਨੇ। ਕਈ ਦੋਇਸ ਮੁਰਿੰਦਾ ਜੀਦੋ, ਕੀ ਤੈਂ ਸੁਣਾਈ। ਅੱਛਾ, ਉਹ ਮਤਲਬ ਹੁਣ ਢੀਦੋ ਜਿਹੜਾ ਹੈ ਉਹ ਮਾਰ ਖਾ ਰਿਹਾ ਹੈ, ਤੇ ਹੁਣ ਉਹਦੀ ਕੋਈ ਵੀ ਉਹਦੇ ਸੁਣਨ ਵਾਲਾ ਨਹੀਂ ਹੈਗਾ। ਉਹ ਕਿਹਨੂੰ ਸੁਣਾਏ, ਉਹ ਕੋਈ ਨਹੀਂ ਹੈਗਾ। ਅੱਛਾ, ਅੱਗੇ ਆ ਗਿਆ ਹੁਣ ਉਹ ਜਿਹੜਾ ਹੈ ਉਹ ਜਦੋਂ ਜੰਝ ਤੁਰ ਪਈ ਹੈ ਨਾਲ, ਤੇ ਨਾਲ ਉਹਦੇ ਆਪਣਾ ਜਿਹੜੀ ਹੈ ਉਹ ਦਾਈ ਵੀ ਜਿਹੜੀ ਹੈ ਉਹ ਜਾ ਰਹੀ ਹੈ, ਤੇ ਉਹ ਜਿਹੜੀ ਹੈ ਉਹ ਚੂਰੀ ਕੁੱਟ ਕੇ ਤੇ ਉਹਨੂੰ ਦਿੰਦੇ ਨੇ ਦਾਈ ਨੂੰ, ਛੇੜੇ ਜਿਹੜੇ ਨੇ ਕਿ ਤੂੰ ਜਾ ਕੇ ਤੇ ਉਹਨੂੰ ਖਵਾਲ ਹੀਰ ਨੂੰ। ਤੇ ਜਿਹੜੀ ਹੀਰ ਹੈ ਉਹ ਜਦੋਂ ਅੱਛਾ, ਉਹ ਉਹਨੂੰ ਜਾ ਕੇ ਹੀਰ ਨੂੰ ਕਹਿੰਦੀ ਹੈ, ਦਾਈ ਜਿਹੜੀ ਹੈ ਉਹ ਕਹਿੰਦੀ ਹੈ ਕਿ ਅੱਛਾ, ਅੱਧੀ ਉਹ ਜਿਹੜੀ ਦਾਈ ਹੈ ਉਹ ਅੱਧੀ ਚੂਰੀ ਜਿਹੜੀ ਹੈ ਆਪ ਖਾ ਲੈਂਦੀ ਹੈ।
ਤੇ ਉਹ ਜਾ ਕੇ ਪਹਿਲੇ ਤੇ ਹੀਰ ਨੂੰ ਕਹਿੰਦੀ ਹੈ, ਇਹ ਪਹਿਲੇ ਜਾਂ ਬਾਅਦ ਦੇ ਵਿੱਚ ਹੀਰ ਨੂੰ ਕਹਿੰਦੀ ਹੈ ਕਿ ਰਾਂਝੇ ਨੇ ਅੱਧੀ ਖਾ ਲਈ ਹੈ ਤੇ ਬਾਕੀ ਅੱਧੀ ਤੂੰ ਖਾ ਲੈ। ਤੇ ਫਿਰ ਉਹ ਜਦੋਂ ਨਹੀਂ ਖਾਂਦੀ ਤੇ ਫਿਰ ਉਹ ਰਾਂਝੇ ਕੋਲ ਜਾ ਕੇ ਕਹਿੰਦੀ ਹੈ ਕਿ ਅੱਧੀ ਹੀਰ ਨੇ ਖਾ ਲਈ ਹੈ ਤੇ ਇਹ ਅੱਧੀ ਤੂੰ ਖਾ ਲੈ। ਅੱਛਾ, ਇਹ ਹੁਣ ਬੰਦੋ ਹੈ। ਤਾਂ ਦੀ ਦੋ ਹੱਥ ਚੂਰੀ ਲਿੱਤੀ ਰੱਖੀ ਖਾਵਣ ਤਾਈ। ਦੀਦੋ ਨੇ ਉਹ ਚੂਰੀ ਫੜ ਲਈ ਉਹਦੇ ਕੋਲੋਂ ਤੇ ਖਾਵਣ ਲਈ ਰੱਖ ਲਈ। ਗਿਣਨ ਵਾਲਾ ਪਹਿਲਾ ਰਾਂਝੇ ਰੱਖੀ ਫੇਰ ਤਵਾਹੀ। ਇੱਕ ਨਵਾਲਾ ਇੱਕ ਬੁਰਕੀ ਜਿਹੜੀ ਹੈ ਉਹਨੇ ਖਾ ਕੇ ਤੇ ਉਹਨੇ ਉੱਥੇ ਹੀ ਐ ਉੱਥੇ ਰੱਖ ਦਿੱਤੀ ਹੈ। ਬੋਲ ਖਿਲਾਫ ਬਣਾਇਓ ਹੀ ਰੋਜ਼ਾ ਲਾਹਣ ਤੇਰੇ ਤਾਈ। ਤੂੰ ਜਿਹੜੀ ਹੈ ਤੂੰ ਰੋਜ਼ਾ ਰੱਖ ਕੇ ਤੇ ਤੂੰ ਜਿਹੜੀ ਆ ਉਹ ਮੇਰੇ ਖਿਲਾਫ ਸਾਜ਼ਿਸ਼ ਕੀਤੀ ਹੈ। ਲਾਹਨਤ ਤੇਰੇ ਤੇ ਲਾਹਨਤ ਆਈ ਕਰਸਿਓ। ਇਹ ਰਾਂਝਾ ਉਹਨੂੰ ਕਹਿੰਦਾ, ਆਖਣੀ ਦਾਈ ਕੂੜ ਅਲਾਇਓ ਵਿੱਚ ਮੁਸ਼ਕ ਸਲੇਟੀ ਦਾ ਨਹੀਂ। ਆਖਣੀ ਦਾਈ ਦੱਸ ਦਾਈਏ ਮੈਨੂੰ ਕੂੜ ਅਲਾਇਓ ਕਿ ਤੂੰ ਝੂਠ ਬੋਲਿਆ ਸੀ ਕਿ ਹੀਰ ਨੇ ਖਾ ਲਈ ਹੈ। ਵਿੱਚ ਮੁਸ਼ਕ ਸਲੇਟੀ ਦਾ ਨਹੀਂ, ਇਹਦੇ ਵਿੱਚੋਂ ਮੈਨੂੰ ਸਲੇਟੀ ਦਾ ਮਤਲਬ ਹੀਰ ਹੈ ਇੱਥੇ, ਯਾਨੀ ਜਵਾਨ ਕੁੜੀ, ਕਿ ਮੈਨੂੰ ਇਹਦੇ ਵਿੱਚੋਂ ਹੀਰ ਦੀ ਖੁਸ਼ਬੂ ਨਹੀਂ ਆ ਰਹੀ। ਇਹਦਾ ਮਤਲਬ ਉਹਨੇ ਨਹੀਂ ਖਾਧੀ। ਅੱਛਾ ਜੀ, ਅੱਗੇ ਆ ਗਿਆ। ਅੱਛਾ ਜੀ, ਫਿਰ ਉਹ ਇਹ ਹੁੰਦਾ ਹੈ ਕਿ ਉਹ ਅੱਗੇ ਜਾ ਕੇ ਤੇ ਉਹ ਉਹਨੂੰ ਫਿਰ ਪਹਿਲੇ ਕਹਿੰਦੇ ਨੇ ਕਿ ਇਹਨੂੰ ਮਾਰ ਦਈਏ ਤੇ ਫਿਰ ਉਹ ਕਹਿੰਦੇ ਨੇ ਕਿ ਇਹਨੂੰ ਬੇੜੀ ਤੇ ਨਹੀਂ ਚੜਨ ਦੇਣਾ ਤੇ ਇਹਨੂੰ ਕਹੋ ਕਿ ਦਰਿਆ ਆਪੇ ਲੰਘ ਕੇ ਆਵੇ। ਤੇ ਉਹ ਜ਼ਾਹਰ ਗੱਲ ਹੈ ਕਿ ਦਰਿਆ ਚੋਂ ਮੱਝਾਂ ਲੈ ਕੇ ਲੰਘਣਾ ਬੜਾ ਮੁਸ਼ਕਿਲ ਹੈ। ਤੇ ਲੇਕਿਨ ਇਹ ਹੈ ਕਿ ਦੀਦੋ ਜਿਹੜਾ ਹੈ ਉਹਦੇ ਕੋਲ ਕੋਈ ਹੋਰ ਰਾਹ ਵੀ ਨਹੀਂ ਹੈਗਾ, ਇਸ ਲਈ ਉਹ ਪਰੇਸ਼ਾਨ ਹੈ, ਰੋ ਰਿਹਾ ਹੈ ਕਿ ਮੈਂ ਹੁਣ ਕਿਵੇਂ ਲੰਘਾਂ। ਉੱਥੇ 5 ਪੀਰ ਆ ਜਾਂਦੇ ਆ ਗਏ ਨੇ। ਉਹਨਾਂ ਨੇ ਆਖਿਆ, ਕਿਉਂ ਰੁਨੋ ਦੁੱਖ ਦੀਦੋ ਰਾਂਝਾ ਪੀਰਾਂ ਆਖ ਸੁਣਾਇਆ। ਪੀਰਾਂ ਨੇ ਕਿਹਾ ਕਿ ਕਿਉਂ ਤੂੰ ਦੁਖੀ ਹੁੰਨਾ ਹੈ ਤੇ ਕਿਉਂ ਰੋ ਰਿਹਾ ਹੈ ਤੂੰ। ਆਪਣੇ ਅਸਾਂ ਸਜ਼ਾ ਦਵਾਈ ਬਹੁਤਾ ਦੁੱਖ ਸਵਾਇਆ। ਤੈਨੂੰ ਇਹ ਜਿਹੜਾ ਤੇਰੇ ਨਾਲ ਜਿਹੜੀ ਇਹ ਹੋਈ ਹੈ ਸਾਰੀ, ਇਹ ਤੈਨੂੰ ਅਸੀਂ ਆਪੇ ਹੀ ਸਜ਼ਾ ਦਵਾਈ ਹੈ ਤੇ ਬਹੁਤਾ ਦੁੱਖ ਸਵਾਇਆ ਤੇ ਇਹ ਦੁੱਖ ਜਿਹੜਾ ਹੈ ਅਸੀਂ ਆਪ ਹੀ ਤੈਨੂੰ ਦਵਾਇਆ। ਨਾ ਰੋਸ਼ਨ ਹੁੰਦਾ ਇਤਨੇ ਬਾਝੋਂ ਆਪ ਸਜ਼ਾ ਦਵਾਇਆ। ਇਸ ਸਜ਼ਾ ਤੋਂ ਬਗੈਰ ਜਿਹੜਾ ਤੇਰੀ ਇੰਟੈਂਸ਼ਨ ਸੀ ਉਹ ਰੋਸ਼ਨ ਨਹੀਂ ਸੀ ਹੋਣੀ, ਉਹਦੇ ਚ ਚਮਕ ਨਹੀਂ ਸੀ ਹੋਣੀ ਤੇ ਇਸ ਲਈ ਤੈਨੂੰ ਸਜ਼ਾ ਦਵਾਈ ਹੈ। ਆਖਣ ਪੀਰ ਪੌ ਵਿੱਚ ਨੈ ਦੇ ਅਸਾਂ ਨਾਲ ਬੇੜਾ ਚਾਇਆ। ਤੇ ਪੀਰ ਕਹਿੰਦੇ ਨੇ ਕਿ ਤੂੰ ਇਹਦੇ ਵਿੱਚ ਦਰਿਆ ਦੇ ਵਿੱਚ ਵੜ ਜਾ, ਅਸੀਂ ਨਾਲ ਨਾਲ ਜਿਹੜਾ ਬੋਟ ਹੈ ਉਹਦੇ ਉੱਤੇ ਤੇਰੇ ਨਾਲ ਆ ਰਹੇ। ਅੱਛਾ, ਖੈਰ ਇਹ ਹੈ ਕਿ ਉਹ ਰਾਂਝਾ ਜਿਹੜਾ ਹੈ ਉਹ ਉੱਥੋਂ ਜਿਹੜਾ ਸਿਆਲਾਂ ਖੇੜਿਆਂ ਤੋਂ ਜਦੋਂ ਵਾਪਸ ਆਪਣਾ ਹੀਰ ਦੇ ਪਿੰਡ ਵਿੱਚ ਜਾਂਦਾ ਹੈ ਤੇ ਉੱਥੇ ਜਿਹੜੀ ਹੀਰ ਦੀ ਜਿਹੜੀ ਸਭ ਤੋਂ ਗੂੜੀ ਸਹੇਲੀ ਹੈ, ਕਲੋਜ਼ਰ ਸਹੇਲੀ ਹੈ, ਉਹ ਹੱਸੀ ਹੈ ਉਹਦਾ ਨਾਂ। ਤੇ ਉਹ ਹੱਸੀ ਤੇ ਹੱਸੀ ਦੀਆਂ ਜਿਹੜੀਆਂ ਹੀਰ ਦੀਆਂ ਬਾਕੀ ਸਹੇਲੀਆਂ ਨੇ 360 ਸਹੇਲੀਆਂ, ਤੇ ਉਹ ਉਹਨਾਂ ਨੂੰ ਉਹ ਰਾਂਝੇ ਨੂੰ ਕਹਿੰਦੀਆਂ ਨੇ ਕਿ ਤੂੰ ਹੁਣ ਕਿਤੇ ਨਾ ਜਾ, ਤੂੰ ਇੱਥੇ ਹੀ ਰਹੋ ਸਾਡੇ ਕੋਲ ਤੇ ਅਸੀਂ ਤੈਨੂੰ ਤੇਰੀ ਖਿਦਮਤ ਕਰਾਂਗੀਆਂ ਸਾਰੀ।
ਤੇ ਸਾਡਾ ਦਿਲ ਨਾ ਤੋੜ ਕੇ ਜਾ। ਤੇ ਉਹ ਇਹ ਜਿਹੜਾ ਸਟੈਂਜ਼ਾ ਹੈ ਇਹ ਉਸ ਦੇ ਉੱਤੇ ਆ। ਸੁਣ ਦੀਦੋ ਨਿਤ ਫਿਕਰ ਤੋਂ ਸਾਡਾ ਹੋਵੇ ਅਸਾਂ ਤਾਈ, ਤੇਰਾ ਹੀ ਫਿਕਰ ਸਾਨੂੰ ਹਮੇਸ਼ਾ ਰਹਿੰਦਾ ਹੈ। ਅੱਜ ਅਸੀਂ ਦਰਦ ਦੁੱਖ ਭਰਿਆ ਉਹ ਗੱਲ ਜਾਏ ਨਹੀਂ, ਮਤਲਬ ਅਸੀਂ ਤੇਰੇ ਦੁੱਖ ਦਰਦ ਦੇ ਵਿੱਚ ਆਜੀ ਨੂੰ ਦੇਖਿਆ ਹੈ, ਉਹ ਗੱਲ ਜਾਏ ਨਹੀਂ, ਇਹ ਗੱਲ ਐਵੇਂ ਨਹੀਂ ਚਲੀ ਜਾਣੀ ਚਾਹੀਦੀ। ਇੱਕਾ ਤਾਂ ਲੈ ਚੱਲ ਨਾਲ ਸਾਨੂੰ, ਯਾਦ ਸਾਨੂੰ ਤੂੰ ਜਿੱਥੇ ਜਾ ਰਹੇ ਆ ਉਥੇ ਸਾਨੂੰ ਨਾਲ ਲੈ ਕੇ ਜਾ। ਇੱਕੇ ਆਪੇ ਅਸੀਂ ਚਲਾਈ, ਤੇ ਜਾਂ ਫਿਰ ਇਹ ਹੈ ਕਿ ਜੋ ਅਸੀਂ ਕਹਿੰਦੇ ਆ ਉਹ ਚੱਲੇਗਾ, ਉਹ ਹੀ ਗੱਲ ਹੋਏਗੀ ਕਿ ਮੈਂ ਤੂੰ ਇੱਥੇ ਰਹੇਗਾ। ਦੀਦੋ ਜਾਣ ਸੁਬਾਹ ਸਹਿਜ ਤੋਂ ਇੱਕੇ ਤੁਧ ਨੂੰ ਨੱਪ ਰਖਾਈ, ਤੇ ਦੇ ਆਪਣਾ ਦੀਦੋ ਜਾਣ ਸੁਬਾਹ ਸੱਚ ਤੂੰ, ਤੇ ਤੂੰ ਸੱਚੀ ਰੱਖ, ਅਸੀਂ ਤੈਨੂੰ ਇੱਥੇ ਨੱਪ ਕੇ ਰੱਖਾਂਗੇ ਜਾਂ ਤੈਨੂੰ ਅਸੀਂ ਜਾਣ ਨਹੀਂ ਦੇਣਾ। ਅੱਛਾ ਜੀ, ਅਗਲਾ ਬੰਦ ਆ ਗਿਆ। ਅੱਛਾ ਜੀ, ਉਹ ਫਿਰ ਉਹ ਉਹਨਾਂ ਨੂੰ ਰਾਤ ਨੂੰ ਉੱਥੋਂ ਹੀਰ ਦੇ ਪਿੰਡ ਵਿੱਚੋਂ ਉਹ ਨਿਕਲਦਾ ਹੈ ਤੇ ਉਹ ਵਾਪਸ ਆਪਣੇ ਤਖਤ ਹਜ਼ਾਰੇ ਵੱਲ ਵਿੱਚ ਜਾਂਦਾ ਹੈ, ਤਖਤ ਹਜ਼ਾਰੇ ਵੱਲ ਜਾਂਦਾ ਹੈ ਤੇ ਉੱਥੇ ਜਾ ਕੇ ਉਹ, ਲੇਕਿਨ ਬਾਰਿਸ਼ ਸ਼ਾਹ ਦੇ ਵਿੱਚ ਜਿਹੜਾ ਰਾਂਝਾ ਹੈ ਉਹ ਜਦੋਂ ਤਖਤ ਹਜ਼ਾਰੇ ਤੋਂ ਨਿਕਲਦਾ ਹੈ ਤੇ ਫਿਰ ਉਹ ਕਦੀ ਵੀ ਵਾਪਸ ਤਖਤ ਹਜ਼ਾਰੇ ਨਹੀਂ ਜਾਂਦਾ। ਉਹ ਉਹਦੀਆਂ ਭਰਜਾਈਆਂ ਭਰਾ ਜਿਹੜੇ ਨੇ ਬੜੇ ਖਤ ਲਿਖਦੇ ਨੇ ਉਹਨੂੰ ਕਿ ਆ ਜਾ, ਲੇਕਿਨ ਉਹ ਕਹਿੰਦਾ ਕਿ ਨਹੀਂ, ਜਿਹੜੇ ਇੱਕ ਵਾਰੀ ਚਲੇ ਜਾਂਦੇ ਨੇ ਉਹ ਮੁੜਦੇ ਨਹੀਂ ਹੈ। ਲੇਕਿਨ ਦਮੋਦਰ ਦਾਸ ਦੀ ਹੀਰ ਵਿੱਚ ਉਹ ਚਲਾ ਜਾਂਦਾ ਹੈ ਉੱਥੇ ਵਾਪਸ ਤਖਤ ਹਜ਼ਾਰੇ। ਤੇ ਅੱਛਾ, ਇੱਕ ਹੋਰ ਫਰਕ ਵੀ ਸੀ, ਇਹ ਜਿਹੜਾ ਸ਼ਾਇਦ ਮੈਂ ਜ਼ਿਕਰ ਕੀਤਾ ਸੀ ਜਾਂ ਨਹੀਂ ਕੀਤਾ ਸੀ, ਕਿ ਜਿਹੜਾ ਦਮੋਦਰ ਦਾਸ ਦੀ ਹੀਰ ਹੈ ਉਹਦੇ ਵਿੱਚ ਜਿਹੜੀਆਂ ਭਰਜਾਈਆਂ ਨੇ ਦੀਦੋ ਦੀਆਂ, ਰਾਂਝੇ ਦੀਆਂ, ਉਹ ਉਹਦੇ ਤੇ ਆਸ਼ਿਕ ਨੇ ਤੇ ਉਹਨੂੰ ਵੇਖੇ ਬਗੈਰ ਖਾਂਦੀਆਂ ਵੀ ਨਹੀਂ ਹੈ। ਲੇਕਿਨ ਵਾਰਿਸ ਸ਼ਾਹ ਦੇ ਵਿੱਚ ਜਿਹੜੀਆਂ ਭਾਬੀਆਂ ਨੇ ਰਾਂਝੇ ਦੀਆਂ, ਉਹ ਬਹੁਤ ਹੌਸਟਾਈਲ ਨੇ, ਬਲਕਿ ਉਹਨਾਂ ਦਾ ਬਹੁਤ ਰੋਲ ਹੈ ਉਹਨੂੰ ਮਿਹਨੇ ਤਾਨੇ ਦੇ ਕੇ ਤੇ ਉੱਥੋਂ ਤਖਤ ਹਜ਼ਾਰਿਓਂ ਕੱਢਣ ਦੇ ਵਿੱਚ। ਲੇਕਿਨ ਇਹਦੇ ਚ ਤੁਸੀਂ ਮੁਜ਼ਲਾਜ਼ ਹੀ ਪੜ੍ਹ ਰਹੇ ਹੈ, ਤੇ ਜਦੋਂ ਵਾਪਸ ਉੱਥੇ ਪਹੁੰਚਿਆ ਤਾਂ ਭਰਜਾਈ ਪੁੱਛਣ ਆਈਆਂ, ਤੇ ਉਹਦੀਆਂ ਭਰਜਾਈਆਂ ਨੂੰ ਪੁੱਛਣ ਆਈਆਂ ਨੇ, ਰਾਂਝਾ ਦੱਸ ਅਸਾਈ, ਰਾਂਝਾ ਤੂੰ ਸਾਨੂੰ ਦੱਸ, ਗਲ ਵਿੱਚ ਪੱਲੂ 10 ਪੈਰਾਂ ਤੇ, ਅਸੀਂ ਗਲ ਵਿੱਚ ਪੱਲੂ ਪਾ ਲਿਆ ਹੈ ਤੇ ਤੇਰੇ ਪੈਰੀ ਪੈਣੀਆਂ, ਪੁੱਛਣ ਦੀਦੋ ਤਾਈ, ਦੀਦੋ ਨੂੰ ਪੁੱਛਦੀਆਂ ਨੇ, ਜੈ ਦੇ ਕਾਰਨ ਧੂਆਂ ਦਿੱਤੋਈ, ਕਿਹੀ ਦੱਸ ਅਸਾਈ, ਜਿਹਦੇ ਕਾਰਨ ਤੂੰ ਧੂਆਂ ਦਿੱਤਾ, ਯਾਨੀ ਤੂੰ ਜਿਹੜੀਆਂ ਤਕਲੀਫਾਂ ਚੁੱਕੀਆਂ ਯਾਨੀ ਹੀਰ ਦੇ ਵਾਸਤੇ, ਉਹ ਕਿਸ ਤਰ੍ਹਾਂ ਦੀ ਸਾਨੂੰ ਦੱਸ। ਆਖ ਦਮੋਦਰ ਉੱਠ ਚਲੀਏ ਇੱਥੋਂ, ਇੱਥੇ ਬੈਠਿਆਂ ਹੁੰਦੀ ਨਹੀਂ, ਤੇ ਇੱਥੇ ਹੁਣ ਰਹਿਣ ਦੀ ਥਾਂ ਨਹੀਂ ਹੈਗੀ, ਇਹ ਦੀਦੋ ਕਹਿ ਰਿਹਾ, ਇੱਥੋਂ ਚੱਲ ਜਾਣਾ ਚਾਹੀਦਾ। ਅੱਛਾ ਜੀ, ਅੱਛਾ, ਉਹ ਜਿਹੜਾ ਜਿਹੜਾ ਯਕੂਬ ਰੈਚ ਜਿਹਦੇ ਨਾਲ ਉਹਦੀ ਪਿਓ ਉਹਦੀ ਮੰਗਣੀ ਕਰ ਗਿਆ ਸੀ ਉਹਦੀ ਧੀ ਨਾਲ, ਤੇ ਜਦੋਂ ਯਕੂਬ ਰੈਚ ਨੂੰ ਪਤਾ ਲੱਗਾ ਕਿ ਦੀਦੋ ਜਿਹੜਾ ਵਾਪਸ ਆ ਗਿਆ ਤਖਤ ਹਜ਼ਾਰੇ, ਤੇ ਉਹ ਜਾ ਕੇ ਯਕੂਬ ਰੈਚ ਉਹਨਾਂ ਨੂੰ ਕਹਿੰਦਾ ਹੈ ਕਿ ਬਈ ਹੁਣ ਵਾਪਸ ਆ ਗਿਆ ਤੇ ਹੁਣ ਤੁਸੀਂ ਮਤਲਬ ਵਿਆਹ ਕਰੋ। ਤੇ ਉਹ ਜਿਹੜਾ ਆਪਣਾ ਹੈ ਉਹਦਾ ਭਰਾ ਤਾਹਿਰ ਜਿਹੜਾ ਹੈ, ਤੇ ਉਹ ਤਾਹਿਰ ਜਿਹੜਾ ਹੈ ਉਹ ਉਹਨੂੰ ਕਹਿੰਦਾ ਕਿ ਉਹ ਤੇ ਫਰਾਡੀਆ ਤੇ ਐਵੇਂ ਜਿਹਾ ਬੰਦਾ ਹੈ, ਤੁਸੀਂ ਉਹਦੇ ਨਾਲ ਕਿਉਂ ਕਰਦੇ ਹੋ।
ਤੁਸੀਂ ਮੇਰੇ ਮੁੰਡੇ ਨਾਲ ਕਰ ਦਿਓ ਵਿਆਹ ਆਪਣੀ ਕੁੜੀ ਦਾ। ਹੋਰ ਅੱਛਾ ਜੀ। ਤੇ ਉਹ ਜਿਹੜਾ ਤਾਹਿਰ ਹੈ ਉਹ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦਾ ਹੈ ਜਿਹੜੀ ਜੀਦੋ ਦੀ ਮੰਗੇਤਰ ਸੀ ਉਹਦੇ ਨਾਲ। ਤੇ ਫਿਰ ਉਹ ਜੰਜ ਬਣਾ ਕੇ ਤਿਆਰ ਹੋ ਕੇ ਜਾਂਦੇ ਨੇ। ਤੇ ਲੋਕਾਂ ਜਿਹੜੇ ਨੇ ਉਹ ਲੋਕ ਇੱਧਰ ਉੱਧਰ ਜਿਹੜੇ ਬਰਾਦਰੀ ਸ਼ਰੀਕੇ ਵਾਲੇ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਧੀਦੋ ਨੂੰ ਵੀ ਧੀਦੋ ਜਿਹੜਾ ਹੈ ਉਹਨੂੰ ਵੀ ਲੈ ਕੇ ਜਾਣਾ ਚਾਹੀਦਾ ਹੈ। ਤੇ ਫਿਰ ਉਹ ਜਿਹੜਾ ਤਾਹਿਰ ਹੈ ਉਹ ਰਾਂਝੇ ਕੋਲ ਆਉਂਦਾ ਹੈ ਤੇ ਉਹਨੂੰ ਕਹਿੰਦਾ ਕਿ ਤੂੰ ਵੀ ਸਾਡੇ ਨਾਲ ਚੱਲ। ਰਾਂਝੇ ਮਿਲ ਕਰ ਕੁੱਲ ਕਬੀਲਾ ਤਾਹਿਰ ਆ ਸੁਣੀਂਦਾ। ਤਾਹਿਰ ਜਿਹੜਾ ਉਹਨੂੰ ਆ ਕੇ ਸੁਣਾਉਂਦਾ, ਉੱਠੀ ਨਾਲ ਜੁਲੀ ਮੇਰੇ ਭਾਈ ਮਿੰਨਤ ਖਾਨ ਕਰੇਂਦਾ। ਜੁਲੀ ਦਾ ਮਤਲਬ ਚੱਲ। ਉੱਠੀ ਨਾਲ ਜੁਲੀ ਮੇਰੇ ਭਾਈ, ਉੱਠ ਤੇ ਮੇਰੇ ਨਾਲ ਚੱਲ ਮੇਰੇ ਭਰਾਵਾ। ਮਿੰਨਤ ਖਾਨ ਕਰੇਂਦਾ ਤੇ ਤਾਹਿਰ ਖਾਨ ਜਿਹੜਾ ਹੈ ਉਹਦੀਆਂ ਮਿੰਨਤਾਂ ਕਰਦਾ ਹੈ। ਆਖ ਦਮੋਦਰ ਢਿੱਲ ਨਾ ਹੁੰਦੀ, ਤਾਹਿਰ ਹੱਥ ਫਲੇਂਦਾ। ਤੇ ਉਹ ਕਹਿੰਦਾ ਹੁਣ ਦੇਰ ਨਹੀਂ ਕੀਤੀ ਜਾ ਸਕਦੀ। ਤੇ ਤਾਹਿਰ ਜਿਹੜਾ ਹੈ ਉਹ ਉਹਦਾ ਹੱਥ ਫੜ ਲੈਂਦਾ ਹੈ ਧੀਰੋ ਦਾ। ਤਾਹਿਰ ਹੱਥ ਫਦੇਂਦਾ। ਯਾਰਾਂ ਪਕੜ ਉਠਾਇਆ ਰਾਂਝਾ, ਤਾਂ ਜਵਾਬ ਕੀ ਦਿੰਦਾ। ਤੇ ਜਿਹੜੇ ਰਾਂਝੇ ਦੇ ਦੋਸਤ ਸਨ ਉਹਨਾਂ ਨੇ ਉਹਨੂੰ ਉੱਠ ਚੁੱਕਿਆ ਤਾਂ ਉਠਾਇਆ ਤੇ ਉਹ ਕਿ ਤੂੰ ਚਲਾ ਜਾ ਇਹਨਾਂ ਦੇ ਨਾਲ। ਤੇ ਉਹ ਨਾਲ ਉਹਨਾਂ ਦੇ ਚਲ ਜਾਂਦਾ ਹੈ। ਅੱਛਾ ਜੀ। ਉੱਥੇ ਫਿਰ ਦਮੋਦਰ ਦਾਸ ਜਿਹੜਾ ਹੈ ਉੱਥੇ ਫਿਰ ਇੱਕ ਐਡੀਸ਼ਨਲ ਕਹਾਣੀ ਜਿਹੜੀ ਹੈ ਉਹਨੂੰ ਜੋੜਦਾ ਹੈ। ਉਹ ਐਡੀਸ਼ਨਲ ਕਹਾਣੀ ਇਹ ਹੈ ਕਿ ਉਹ ਰਾਂਝਾ ਜਿਹੜਾ ਹੈ ਉਹ ਬਰਾਤ